98 ਦੇ ਉੱਤੇ। ਮਿੰਟੂ ਜੀ, ਗੱਲਬਾत ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਪਰੀਮ ਕੋਰਟ ਹੁਣਾਂ ਨੇ ਆਖਿਆ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਪੈਦਲ ਘਰ ਵਾਪਸ ਜਾਣ ਤੋਂ ਰੋਕਣਾ ਸੰਭਵ ਨਹੀਂ। ਬਿਲਕੁਲ, ਇਹਨਾਂ ਨੇ ਸਾਫ਼ ਕਰ ਦਿੱਤਾ, ਕਹਿੰਦੇ ਕਿ ਸਾਡੇ ਵੱਸ ਦਾ ਰੋਗ ਨਹੀਂ ਹੈਗਾ। ਦਰਅਸਲ ਮਜ਼ਦੂਰਾਂ ਦਾ ਕੋਈ ਵੀ ਸਕਾ ਨਹੀਂ ਹੈਗਾ। ਜੋ ਹਾਲਾਤ ਇੱਥੇ ਬਣੇ ਪਏ ਆ, ਦੇਖੋ ਇਹ ਜਿਹੜੀ ਸੁਣਵਾਈ ਹੋਈ ਆ ਉਹਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਬੜੀਆਂ ਹੈਰਾਨ ਕਰਦੀਆਂ। ਪਹਿਲੀ ਗੱਲ ਹੈ ਕਿ ਪਟੀਸ਼ਨ ਕਰਤਾ ਨੇ ਜੋ ਪਟੀਸ਼ਨ ਪਾਈ, ਇੱਕ ਕੰਸਰਨ ਸੀਗਾ ਕਿ ਬਹੁਤ ਸਾਰੇ ਜਿਹੜੇ ਹੈਗੇ ਆ ਮਜ਼ਦੂਰ ਪੈਦਲ ਜਾਂਦੇ ਪਏ ਤੇ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਬਿਪਤਾਵਾਂ ਜਿਹੜੀਆਂ ਉਹ ਘੇਰੀ ਬੈਠੀਆਂ। ਉਦਾਹਰਨ ਦੇ ਤੌਰ ਤੇ ਤੁਸੀਂ ਅੱਜ ਹੀ ਦੇਖੋ ਕਿ ਇੱਕ ਮੇਰੇ ਖਿਆਲ ਦੇ ਨਾਲ ਬੜਵਾਨੀ ਹੈ ਜ਼ਿਲ੍ਹਾ, ਉੱਥੇ ਬਹੁਤ ਸਾਰੇ ਮਜ਼ਦੂਰਾਂ ਨੂੰ ਜਾ ਕੇ ਛੱਡ ਦਿੱਤਾ ਗਿਆ, ਮਤਲਬ ਕਿ ਗਾਂ ਨਾ ਉਹ ਜਾਣ ਜੋਗੇ ਨਾ ਪਿਛਾ ਮੁੜਨ ਜੋਗੇ। ਇਹ ਮੱਧ ਪ੍ਰਦੇਸ਼ ਵਾਲਾ ਸ਼ਾਇਦ ਬਾਰਡਰ ਆ। ਤੇ ਉੱਥੇ ਫਿਰ ਉੱਤੇ ਜਦੋਂ ਅੱਕ ਗਏ ਮਜ਼ਦੂਰ ਭੁੱਖਣ ਪਾਣੇ, ਉਹਨਾਂ ਨੇ ਪਥਰਾਓ ਕੀਤਾ। ਫਿਰ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਵੀ ਭੁੱਖੇ ਲੋਕਾਂ ਨੇ ਇਸੇ ਤਰ੍ਹਾਂ ਹੀ ਪ੍ਰਦਰਸ਼ਨ ਕੀਤਾ। 15 ਦਿਨਾਂ ਤੋਂ ਭੁੱਖ ਨਾਲ ਬੱਚੇ ਤੜਫਦੇ ਵੇਖ ਕੇ ਇੱਕ ਮਜ਼ਦੂਰ ਨੇ ਅੱਜ ਕਾਨਪੁਰ ਦੇ ਲਾਗੇ ਫਾਹ ਲੈ ਲਿਆ। ਇਹ ਇਸ ਤਰ੍ਹਾਂ ਦੀਆਂ ਜਾਨੀ ਦੇਖੋ ਕਿੰਨੀਆਂ ਘਟਨਾਵਾਂ ਨੇ। ਕੱਲ 14-15 ਮਜ਼ਦੂਰ ਮਰ ਗਏ ਇੱਕੋ ਦਿਨ ਦੇ ਵਿੱਚ। ਬੱਚਿਆਂ ਨੂੰ ਕਿੱਦਾਂ ਧੂਈ ਲਈ ਜਾਂਦੇ ਆ, ਬੱਚੇ ਕਿੱਦਾਂ ਕੈਰੀ ਬੈਗ ਤੇ ਸੁੱਤੇ ਆ, ਕਿੱਦਾਂ ਟਰਾਲੀ ਬੈਗ ਤੇ ਸੁੱਤੇ ਆ, ਕਿਸ ਤਰ੍ਹਾਂ ਕੋਈ ਬੈਲ ਦੀ ਜਗ੍ਹਾ ਤੇ ਆਪ ਜੁੱਤਿਆ ਤੁਰਿਆ ਜਾਂਦਾ ਹੈ, ਪੈਰਾਂ ਦੇ ਵਿੱਚ ਕਿਸੇ ਦੇ ਛਾਲੇ ਆ, ਕੋਈ ਟਰੱਕ ਤੇ ਲਮਕਣ ਡਿਆ, ਹੱਥ 'ਚ ਉਹਦੇ ਬੱਚਾ ਵਾ, ਕੋਈ ਸਾਈਕਲਾਂ ਤੇ ਤੁਰਿਆ ਜਾਂਦਾ। ਅੰਬਾਲੇ ਦੇ ਲਾਗੇ ਬਹੁਤ ਵੱਡੇ ਵੱਡੇ ਨਾਲੇ ਆ ਜਿਹੜੇ ਉਹ ਪ੍ਰਵਾਸੀ ਮਜ਼ਦੂਰ ਪਾਰ ਕਰਨ ਡਏ ਆ, ਪੰਜਾਬ ਵੱਲੋਂ ਤੁਰ ਕੇ ਜਾਂਦੇ ਪਏ। ਹਰਿਆਣੇ 'ਚ ਬਾਰਡਰ ਜਿਹੜਾ ਲੱਗਿਆ ਉਹ ਸੀਲ ਕੀਤਾ ਪਿਆ। ਤਾਂ ਕਹਿਣ ਦਾ ਮਤਲਬ ਕਿ ਸਾਰੀਆਂ ਬਿਪਤਾਵਾਂ ਹੀ ਨੇ। ਤੇ ਉਸ ਮੌਕੇ ਤੇ ਸੁਪਰੀਮ ਕੋਰਟ ਵੱਲ ਸਾਰਿਆਂ ਦੀ ਟੇਕ ਸੀ ਕਿ ਸ਼ਾਇਦ ਸੁਪਰੀਮ ਕੋਰਟ ਕੋਈ ਨਿਰਣਾ ਕਰੂ। ਤਾਂ ਸੁਪਰੀਮ ਕੋਰਟ ਨੇ ਕੀ ਨਿਰਣਾ ਕੀਤਾ, ਉਹ ਕਹਿੰਦੇ ਆ ਕਿ ਦੇਖੋ ਪੈਦਲ ਜਾਂਦੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਰੋਕਣਾ ਜਾਨੀ ਸੰਭਵ ਨਹੀਂ ਹੈ। ਤਾਂ ਇਹ ਜਸਟਿਸ ਐਲ ਨਾਗੇਸ਼ਵਰ ਰਾਓ ਤੇ ਜਸਟਿਸ ਸੰਜੇ ਕੌਲ ਦੀ ਬੈਂਚ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਜੋ ਪੈਦਲ ਜਾਣਾ ਚਾਹੁੰਦੇ ਆ। ਤੇ ਕੇਂਦਰ ਸਰਕਾਰ ਜੋ ਉੱਥੇ ਜਾ ਕੇ ਆਪਣਾ ਪੱਖ ਰੱਖਦੀ ਪਈ ਸੀ, ਉਹਨਾਂ ਕਿਹਾ ਕਿ ਸੂਬਾ ਸਰਕਾਰਾਂ ਟਰਾਂਸਪੋਰਟ ਦਾ ਇੰਤਜ਼ਾਮ ਕਰ ਰਹੀਆਂ ਨੇ, ਪਰ ਲੋਕ ਗੁੱਸੇ 'ਚ ਪੈਦਲ ਤੁਰ ਪਏ ਆ। ਹੁਣ ਦੇਖੋ ਲੋਕ ਗੁੱਸੇ 'ਚ ਪੈਦਲ ਤੁਰ, ਕਿੰਨਾ ਉਹਨਾਂ ਦਾ ਵਧੀਆ ਜਵਾਬ ਹੈ ਨਾ ਕਿ ਲੋਕ ਗੁੱਸੇ 'ਚ ਆਏ ਜੀ ਪੈਦਲ ਤੁਰ ਕੇ। ਤੇ ਦੱਸੋ ਕਿ ਗੁੱਸੇ ਨੂੰ ਗੁੱਸਾ ਆਊਗਾ ਨਹੀਂ? ਕਿ 2 ਮਹੀਨੇ ਫਾਕੇ ਕੱਟਣ ਡਏ ਆ ਲੋਕ, ਤੜਫਣ ਡਏ ਆ, ਆਪਣੇ ਪਿਆਰਿਆਂ ਨੂੰ ਆਪਣੇ ਪਰਿਜਨਾਂ ਨੂੰ ਮਿਲਣ ਵਾਸਤੇ ਵਿਲਕਣ ਡਏ ਆ। ਤੁਸੀਂ 2 ਮਹੀਨਿਆਂ 'ਚ ਕੱਖ ਨਹੀਂ ਕਰ ਸਕੇ ਤੇ ਉਲਟਾ ਕਹਿੰਦੇ ਹੋ ਕਿ ਲਓ ਜੀ ਇੱਥੇ ਗੁੱਸਾ ਆ ਗਿਆ, ਇਹਨਾਂ ਨੂੰ ਗੁੱਸੇ 'ਚ ਤੁਰੇ ਜਾਂਦੇ, ਅਸੀਂ ਕੁਛ ਨਹੀਂ ਕਰ ਸਕਦੇ। ਤਾਂ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਨੇ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਸਾਫ਼ ਕਰ ਦਿੱਤਾ ਕਿ ਇਹੋ ਜਿਹੇ ਜੋ ਲੋਕ ਜਿਨ੍ਹਾਂ ਦੀ ਇੱਕ ਮੈਂ ਕਹੂੰਗਾ ਕਿ ਹਸਤੀ ਸਿਰਫ ਵੋਟਰ ਸੂਚੀ ਵਿੱਚ ਵੋਟ ਤੋਂ ਵੱਧ ਕੇ ਕੁਛ ਨਹੀਂ ਹੈ, ਉਹ ਸੁਪਰੀਮ ਕੋਰਟ ਲਈ ਵੀ ਪਰਾਏ ਜਿਹੇ ਆ। ਕਿਉਂਕਿ ਦੇਖੋ ਸੁਪਰੀਮ ਕੋਰਟ ਘੱਟੋ ਘੱਟ ਉਹਨਾਂ ਨੂੰ ਕੋਈ ਐਡਵਾਈਜ਼ਰੀ ਤੇ ਜਾਰੀ ਕਰ ਸਕਦੀ ਆ ਨਾ ਕਿ ਭਾਈ ਤੁਸੀਂ ਜਲਦੀ ਤੋਂ ਜਲਦੀ ਟ੍ਰੇਨਾਂ ਦਾ ਪ੍ਰਬੰਧ ਕਰੋ, ਜਲਦੀ ਤੋਂ ਜਲਦੀ ਭਾਈ ਤੁਸੀਂ ਬੱਸਾਂ ਦਾ ਹੀ ਪ੍ਰਬੰਧ ਕਰ ਦਿਓ। ਤੁਸੀਂ ਹੁਣ ਇੰਨਾ ਵੱਡਾ ਪੈਕੇਜ ਲਾਉਂਦੇ ਵਾ 20 ਲੱਖ ਕਰੋੜ ਦਾ, ਉਹਦੇ ਵਿੱਚ ਕੋਈ ਐਕਸਟਰਾ ਬਜਟ ਰੱਖ ਦਿਓ, ਕੋਈ ਅੱਡ ਬਜਟ ਰੱਖ ਦਿਓ, ਕੁਛ ਤੇ ਕਰੋ ਨਾ। ਤਾਂ ਇਹ ਸੁਪਰੀਮ ਕੋਰਟ ਨੇ ਪੱਲਾ ਝਾੜ ਦਿੱਤਾ ਕਿ ਜੀ ਅਸੀਂ ਹੁਣ ਕੀ ਕਰ ਸਕਦੇ, ਇਹਨਾਂ ਨੂੰ ਰੋਕਣਾ ਸੰਭਵ ਨਹੀਂ। ਤਾਂ ਤੁਰ ਕਿਉਂ ਰਹੇ ਆ? ਤੁਸੀਂ ਇਸ ਸਵਾਲ ਤੇ ਚਰਚਾ ਤੇ ਕਰੋ ਨਾ ਕਿ ਉਹਨਾਂ ਨੂੰ ਤੁਰਨਾ ਕਿਉਂ ਪੈ ਰਿਹਾ। ਸਟੇਟ ਸਰਕਾਰਾਂ ਜਿਹੜੀਆਂ ਘੱਟੋ ਘੱਟ ਉਹਨਾਂ ਨੂੰ ਤੇ ਤੁਸੀਂ ਜ਼ਿੰਮੇਵਾਰ ਬਣਾਓ ਨਾ ਕਿ ਜੇ ਕੋਈ ਮਰ ਗਿਆ ਭਾਈ ਮਜ਼ਦੂਰ ਤੁਸੀਂ ਜ਼ਿੰਮੇਵਾਰ ਹੋਗੇ। ਇਹ ਪਟੀਸ਼ਨ ਉਸ ਤੋਂ ਬਾਅਦ ਪਾਈ ਗਈ ਸੀ ਜਿਹੜੀ ਘਟਨਾ ਵਾਪਰੀ ਸੀ ਕਿ ਜਿਹੜੇ ਤੁਰੇ ਵਿਚਾਰੇ ਮਜ਼ਦੂਰ, ਉਦੋਂ ਉਹਨਾਂ ਨੂੰ ਕਿਸੇ ਨੇ ਚੜਾਇਆ ਨਹੀਂ ਤੇ ਜਦੋਂ ਸੁੱਤੇ ਪਏ ਸਨ ਉਦੋਂ ਉੱਤੋਂ ਦੀ ਟ੍ਰੇਨ ਚੜ ਗਈ। ਤਾਂ ਉਸ ਘਟਨਾ ਤੋਂ ਬਾਅਦ ਇਹ ਪਟੀਸ਼ਨ ਜਿਹੜੀ ਆ ਪਾਈ ਗਈ ਸੀ, ਇਹ ਇਹਨਾਂ ਨੇ ਨਿਬੇੜ ਦਿੱਤੀ ਆ। ਇੱਕ ਪਟੀਸ਼ਨ ਹੋਰ ਨਿਬੇੜ ਦਿੱਤੀ ਆ, ਕਹਿੰਦੇ ਕਿ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਉਲਟਾ ਪਟੀਸ਼ਨ ਕਰਤਾ ਤੇ ਉਹਨਾਂ ਨੇ ਜੁਰਮਾਨਾ ਵੀ ਹੈ ਜਿਹੜਾ ਉਹ ਲਾ ਦਿੱਤਾ। ਤਾਂ ਖੈਰ ਕੁਛ ਹੋਰ ਖਬਰਾਂ ਤੇ ਆਪਾਂ ਪਾ ਲਈਏ ਕਿਉਂਕਿ ਕਰੋਨਾ ਦੇ ਨਾਲ ਹੀ ਇਹ ਸਾਰਾ ਮਸਲਾ ਜੁੜਿਆ ਪਿਆ। ਤਾਂ ਵਰਲਡ ਬੈਂਕ ਵੱਲੋਂ ਭਾਰਤ ਨੂੰ $1 ਬਿਲੀਅਨ ਦਾ ਸਮਾਜਿਕ ਸੁਰੱਖਿਆ ਪੈਕੇਜ ਦੇਣ ਦਾ ਐਲਾਨ ਕੀਤਾ ਗਿਆ। ਇੱਧਰ ਉਬਰ ਨੇ ਕਹਿੰਦੇ 3700 ਕਰਮਚਾਰੀ ਕੱਢੇ ਵੀਡੀਓ ਕਾਲ ਕਰਕੇ, ਸ਼ਾਇਦ US ਦੀ ਗੱਲ ਆ। ਇਸ ਤੋਂ ਇਲਾਵਾ 300 ਭਾਰਤੀਆਂ ਨਾਲ 에ਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਜਿਹੜਾ ਅਮਰੀਕਾ ਤੋਂ ਰਵਾਨਾ ਹੋਇਆ ਵਾ।
ਅਮਰੀਕਾ ਦੀ ਸਮੱਸਿਆ ਆਪਾਂ ਇੱਕ ਦਿਨ ਅੱਗੇ ਵੀ ਵਿਚਾਰੀ ਸੀਗੀ, ਤਾਂ ਉਹ ਜ਼ਰੂਰ ਹੱਲ ਹੋਣੀ ਚਾਹੀਦੀ ਆ। ਤੇ ਦੂਜੀ ਗੱਲ ਇਹ ਆ ਕਿ ਕਰੋਨਾ ਵਾਇਰਸ ਦੇ ਖਿਲਾਫ ਵੈਕਸੀਨ ਕਹਿੰਦੇ ਕਿ ਆਕਸਫੋਰਡ ਯੂਨੀਵਰਸਿਟੀ ਜਿਹੜੀ ਆ ਬਣਾਉਣ ਦੇ ਨੇੜੇ ਪਹੁੰਚ ਗਈ ਹੈ, ਪਰ ਮੈਨੂੰ ਇਹਨਾਂ ਚੀਜ਼ਾਂ ਤੇ ਯਕੀਨ ਜਿਹਾ ਨਹੀਂ ਹੁੰਦਾ, ਪਤਾ ਨਹੀਂ ਕਿਉਂ। ਖੈਰ, ਜਿਹੜਾ ਏਸ਼ੀਆਈ ਵਿਕਾਸ ਬੈਂਕ ADB, ਉਹਨਾਂ ਨੇ ਇੱਕ ਬਹੁਤ ਵੱਡਾ ਅੰਦਾਜ਼ਾ ਲਾਇਆ। ਉਹ ਕਹਿੰਦੇ ਆ ਕਿ ਜਿਹੜੀ ਵਰਲਡ ਇਕੋਨਮੀ ਆ ਉਹ 5800 ਅਰਬ ਤੋਂ ਲੈ ਕੇ 8800 ਅਰਬ ਤੱਕ ਦਾ ਨੁਕਸਾਨ ਝੱਲੇਗੀ, ਤੇ ਇਹਦੇ ਵਿੱਚ ਸਾਊਥ ਏਸ਼ੀਆ ਦਾ ਜਿਹੜਾ GDP ਆ ਉਹ 142 ਅਰਬ ਤੋਂ 218 ਅਰਬ ਤੱਕ ਪ੍ਰਭਾਵਿਤ ਹੋ ਸਕਦਾ। ਤੁਸੀਂ ਅੰਕੜਾ ਲਾ ਲਓ, ਬਹੁਤ ਵੱਡਾ ਅੰਕੜਾ ਹੈ ਜਿਹਦਾ ਆਪਾਂ ਕਹਿ ਸਕਦੇ ਹਾਂ ਕਿ ਇਕੋਨਮੀ ਤੇ ਮਾਰੂ ਅਸਰ ਪਏਗਾ। ਇੱਧਰ ਇੰਡੀਆ ਦੀ ਗੱਲ ਕਰੀਏ, UP ਸਰਕਾਰ ਦਾ ਇੱਕ ਬੜਾ ਬੇਤੁਕਾ ਜਿਹਾ ਫੈਸਲਾ ਸਾਹਮਣੇ ਆਇਆ। ਉਹ ਕਹਿੰਦੇ ਕਿ ਜਿਹੜੇ ਫੋਰਨ ਚ ਆਉਣਗੇ ਉਹਨਾਂ ਨੂੰ 에ਅਰਪੋਰਟ ਤੋਂ 250 ਕਿਲੋਮੀਟਰ ਜੇ ਖੜਿਆ ਜਾਊਗਾ ਤਾਂ ਉਹਦੇ ਵਾਸਤੇ 10,000 ਰੁਪਇਆ ਉਹਨਾਂ ਤੋਂ ਵਸੂਲਿਆ ਜਾਊਗਾ। ਪਰ ਕਿਲੋਮੀਟਰ ਬਣਾ ਲਓ ਕਿੰਨੇ ਪੈਸੇ ਲੈਣੇ ਆ। ਇਹ ਯੋਗੀ ਰਾਜ ਆ। RSS ਦੇ ਨਾਲ ਜੁੜਿਆ ਇੱਕ ਸੰਗਠਨ ਆ ਜਿਹੜਾ, ਉਹਨੇ ਐਲਾਨ ਕਰ ਦਿੱਤਾ ਕਿ 20 ਮਈ ਤੋਂ ਭਾਰਤੀ ਜਨਤਾ ਪਾਰਟੀ ਸਰਕਾਰਾਂ ਦੇ ਖਿਲਾਫ ਦੇਸ਼ ਵਿਆਪੀ ਪ੍ਰਦਰਸ਼ਨ ਕਰਾਂਗੇ। ਤਾਂ ਇਹ ਇਸ ਕਰਕੇ ਕਿਉਂਕਿ ਇਹਨਾਂ ਦਾ ਇੱਕ ਮਜ਼ਦੂਰ ਸੰਘ ਆ ਨਾ, ਇਹ RSS ਵਾਲਿਆਂ ਦੇ ਕਈ ਅੱਗੋਂ ਵਿੰਗ ਆ, ਤਾਂ ਇਹਨਾਂ ਨੇ ਆਪਣੀ ਹੀ ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਉਹਦੇ ਖਿਲਾਫ ਪ੍ਰੋਟੈਸਟ ਦਾ ਐਲਾਨ ਕਰ ਦਿੱਤਾ। ਕਿਉਂ? ਕਿਉਂਕਿ ਇਹਨਾਂ ਦੇ ਕੁਝ ਸਟੇਟ ਸੀਗੇ, ਕੁਝ ਮੇਰੇ ਖਿਆਲ ਦੇ ਨਾਲ ਮਹਾਰਾਸ਼ਟਰ ਵੀ ਹੈ ਵਿੱਚ ਗੱਲੋਂ, ਤਾਂ ਕੁਝ ਸਟੇਟ ਇਹਨਾਂ ਦੇ ਸਰਕਾਰਾਂ ਵਾਲੇ ਸੀਗੇ ਜਿਨ੍ਹਾਂ ਨੇ ਲੇਬਰ ਲਾਅ ਨੂੰ ਸਸਪੈਂਡ ਕਰ ਦਿੱਤਾ। ਹੁਣ ਤੁਸੀਂ ਦੇਖ ਲਓ ਕਿ ਸੁਪਰੀਮ ਕੋਰਟ ਨੂੰ ਲੇਬਰ ਲਾਅ ਸਸਪੈਂਡ ਕੀਤੇ ਵੀ ਨਹੀਂ ਦਿਖ ਰਹੇ ਹੋਣੇ। ਉਹ ਕਹਿੰਦੇ ਹੋਣੇ ਕਿ ਕੋਈ ਗੱਲ ਨਹੀਂ, ਚੱਲਣ ਦਿਓ, ਕੋਈ ਚੱਕਰ ਨਹੀਂ ਹੈ। ਤਾਂ ਲੇਬਰ ਲਾਅ ਸਸਪੈਂਡ ਕਰ ਦਿੱਤੇ ਗਿਆ। ਤਾਂ ਖੈਰ, ਇੱਕ ਹੋਰ ਖਬਰ ਹੈ ਕਿ ਬਿਹਾਰ ਦੇ ਰੇਲਵੇ ਸਟੇਸ਼ਨ ਤੇ ਬਿਸਕੁਟਾਂ ਦੇ ਕੁਝ ਪੈਕਟ ਮਿਲੇ ਸੀਗੇ, ਤਾਂ ਉਹਨਾਂ ਨੂੰ ਲੈ ਕੇ ਇੱਕ ਜ਼ੋਰ ਅਜ਼ਮਾਈ ਹੋਈ ਮਜ਼ਦੂਰਾਂ ਦੇ ਵਿੱਚ, ਉਹ ਵੀ ਵੀਡੀਓ ਵਾਇਰਲ ਹੋ ਰਹੀ ਆ। ਦਿਲ ਨੂੰ ਧੂਪ ਆਉਂਦੀ ਆ ਕਿ ਕਿਸ ਤਰ੍ਹਾਂ ਕੁਝ ਚੰਦ ਬਿਸਕੁਟਾਂ ਵਾਸਤੇ ਇਹ ਭੁੱਖੇ ਪੇਟ ਜਿਹੜੇ ਆ ਉਹ ਲੜਦੇ ਪਏ। ਵੈਸੇ ਭੁੱਖੇ ਪੇਟ ਬਾਰਡਰਾਂ ਤੇ ਵੀ ਉਹੀ ਲੜਦੇ ਆ, ਨਾ ਜੋ ਮਰਜ਼ੀ ਦੇ ਲਈਏ ਆਪਾਂ। ਕਈ ਵਾਰ ਆਪਾਂ ਭੁੱਖੇ ਪੇਟ ਜਿਹੜੇ ਆ ਉਹ ਸੌਦੇ ਕਰਦੇ ਵੀ ਦੇਖਦੇ ਆ, ਬਾਰਡਰਾਂ ਤੇ ਲੜਦੇ ਵੀ ਦੇਖਦੇ ਆ। ਬਹੁਤ ਥਾਵਾਂ ਤੇ ਉਹ ਪੇਟ ਦੀ ਹੀ ਕਿਤੇ ਨਾ ਕਿਤੇ ਸਮੱਸਿਆ ਜੁੜੀ ਹੁੰਦੀ ਆ। ਦੂਜੇ ਪਾਸੇ RTI ਰਾਹੀਂ ਖੁਲਾਸਾ ਹੋਇਆ ਕਿ 23 ਮਾਰਚ ਤੱਕ ਭਾਰਤ 'ਚ ਆਉਣ ਵਾਲੇ ਮਹਿਜ਼ ਸਿਰਫ 19% ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਸੀ। ਤਾਂ ਬੇੜਾ ਸਾਡਾ ਇਉਂ ਗਰਕਿਆ ਕਿ 23 ਮਾਰਚ ਤੇ ਜਦੋਂ ਪੂਰੀ ਦੁਨੀਆ ਜਿਹੜੀ ਆ ਵਲੇਟੇ 'ਚ ਤਕਰੀਬਨ ਆ ਚੁੱਕੀ ਸੀਗੀ, ਬਹੁਤ ਸਾਰੇ ਦੇਸ਼ ਆ ਚੁੱਕੇ ਸੀ, ਤਾਂ ਉਦੋਂ ਤੱਕ ਸਾਡੀ ਜਿਹੜੀ ਸਕਰੀਨਿੰਗ ਸੀ ਉਹ ਮਹਿਜ਼ ਸੀਗੀ 19%। ਇਸ ਤੋਂ ਇਲਾਵਾ ਤਬਲੀਗੀ ਜਮਾਤ ਦੇ 3300 ਮੈਂਬਰ ਜਿਹੜੇ ਆ ਉਹ ਕੁਆਰੰਟੀਨ ਸੈਂਟਰਾਂ ਦੇ ਵਿੱਚ ਬਿਠਾਏ ਗਏ ਆ। ਨੈਗੇਟਿਵ ਨੇ, ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਭੇਜਿਆ ਨਹੀਂ ਜਾ ਰਿਹਾ। ਤਾਂ ਹੁਣ ਇਹਦੇ ਬਾਬਤ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਆ ਕਿ ਸਾਡੀ ਭਾਈ ਹੁਣ ਤੇ ਜਾਨ ਛੱਡ ਦਿਓ, ਬਹੁਤ ਭੰਡ ਲਿਆ ਸਾਨੂੰ, ਬਹੁਤ ਰੁਸਵਾ ਕਰ ਲਿਆ, ਘੱਟੋ ਘੱਟ ਹੁਣ ਤੇ ਵਿਦਾ ਕਰ ਦਿਓ। ਤਾਂ ਲੋਕਡਾਊਨ 4.0 ਜਿਹੜਾ ਹੈ ਉਹ ਕਹਿੰਦੇ ਆ ਕਿ ਆਉਣ ਵਾਲਾ ਹੀ ਆ। ਕੱਲ ਨੂੰ ਸ਼ਾਇਦ ਗਾਈਡਲਾਈਨ ਵੀ ਜਾਰੀ ਹੋ ਜਾਏਗੀ। ਤਾਂ ਉਹਦੇ ਵਿੱਚ NDTV ਕੁਛ ਬਹੁਤ ਆਫੀਸ਼ੀਅਲਸ ਵੱਡੇ ਆ ਜਿਹੜੇ, ਉਹਨਾਂ ਦੇ ਨਾਲ ਕੋਈ ਗੱਲਬਾਤ ਦੇ ਆਧਾਰ ਤੇ ਕਹਿੰਦਾ ਕਿ ਹੋ ਸਕਦਾ ਕਿ ਹਵਾਈ ਸੇਵਾਵਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾ ਸਕਣ। ਇੱਧਰ ਪੰਜਾਬ ਨੂੰ ਮੁੜੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਬਾਦਲ ਗੁਜ਼ਰ ਗਏ ਸਨ ਬਿਮਾਰੀ ਦੇ ਚਲਦਿਆਂ, ਉਹਨਾਂ ਦਾ ਸੰਸਕਾਰ ਹੋ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਰੈੱਡ ਜ਼ੋਨ ਹੋਣ ਦੇ ਬਾਵਜੂਦ ਉਹ ਢਿੱਲ ਕਿਉਂ ਮਾਰ ਰਿਹਾ? ਹਾਈ ਕੋਰਟ ਨੇ ਇਹਦੀ ਇਨਕੁਆਇਰੀ ਦੇ ਹੁਕਮ ਦਿੱਤੇ ਆ ਕਿ ਰੈੱਡ ਜ਼ੋਨ ਆ ਤਾਂ ਇੱਥੇ ਲੋਕ ਜਿਹੜੇ ਆ ਉਹ ਢਿੱਲ ਦਾ ਲੁਤਫ ਕਿਉਂ ਲੈ ਰਹੇ ਆ, ਇਹ ਵੀ ਦੱਸੋ। ਇੱਧਰ ਇੱਕ ਲੁਧਿਆਣੇ ਦੇ ਵਿੱਚ ਨੌਜਵਾਨ ਕਤਲ ਹੋਇਆ ਸੀਗਾ, ਉਹਦੀ ਰਿਪੋਰਟ ਜਿਹੜੀ ਆ ਪੋਸਟਮਾਰਟਮ ਤੋਂ ਬਾਅਦ ਪੋਜ਼ਿਟਿਵ ਆ ਗਈ ਆ। ਤਾਂ ਹੁਣ ਉੱਥੇ ਵੀ ਕਾਫੀ ਜ਼ਿਆਦਾ ਇਸ ਵੇਲੇ ਹਾਹਾਕਾਰ ਮੱਚੀ ਪਈ ਆ, ਕਿਉਂਕਿ ਪਤਾ ਨਹੀਂ ਕਿੰਨੇ ਲੋਕ ਸੰਪਰਕ 'ਚ ਆਏ ਹੋਣਗੇ। ਇਸੇ ਤਰ੍ਹਾਂ ਮੋਗਾ ਜ਼ਿਲ੍ਹਾ ਦੀਆਂ 4 ਆਸ਼ਾ ਵਰਕਰ ਪੋਜ਼ਿਟਿਵ ਆਈਆਂ ਨੇ। ਇਹ ਅੱਗੇ ਵੀ ਆਪਾਂ ਗੱਲ ਕੀਤੀ ਸੀ ਕਿ ਆਸ਼ਾ ਵਰਕਰਸ ਵਿਚਾਰੀਆਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਕੁਝ 100 ਰੁਪਈਏ ਤੇ ਕੰਮ ਕਰਦੀਆਂ, ਤਾਂ ਸਭ ਤੋਂ ਜ਼ਿਆਦਾ ਰਿਸਕ ਉਹਨਾਂ ਨੂੰ ਹੁੰਦਾ ਕਿਉਂਕਿ ਉਹਨਾਂ ਨੇ ਜਾ ਕੇ ਸ਼ੁਰੂ ਦੇ ਵਿੱਚ ਮੱਥੇ ਲੱਗਣਾ, ਮਿਲਣਾ, ਬੰਦੇ ਨਾਲ ਵਿਚਰਨਾ। ਖੈਰ, ਦੂਜੇ ਪਾਸੇ ਬਠਿੰਡਾ ਦੇ ਵਿੱਚ 43 ਮਰੀਜ਼ਾਂ ਵਿੱਚੋਂ 21 ਮਰੀਜ਼ਾਂ ਨੂੰ ਠੀਕ ਹੋਣ ਤੇ ਘਰ ਘੱਲ ਦਿੱਤਾ ਗਿਆ। ਇਸੇ ਤਰ੍ਹਾਂ ਮੋਗਾ ਤੋਂ ਚੰਗੀ ਖਬਰ ਆਈ ਹੈ, 17 ਸ਼ਰਧਾਲੂ ਉੱਥੋਂ ਜੰਗ ਜਿੱਤ ਕੇ ਚਲੇ ਗਏ ਆ। ਅੰਮ੍ਰਿਤਸਰ ਦੇ ਵਿੱਚੋਂ 95 ਸ਼ਰਧਾਲੂ ਜਿਹੜੇ ਠੀਕ ਹੋ ਕੇ ਘਰਾਂ ਨੂੰ ਚਲ ਗਏ ਆ। ਅੱਜ ਵੱਡੀ ਤਾਦਾਦ ਦੇ ਵਿੱਚ ਰਿਕਵਰੀ ਜਿਹੜੀ ਆ ਉਹ ਮਰੀਜ਼ਾਂ ਦੀ ਦਰਜ ਕੀਤੀ ਗਈ ਆ। ਉਹਦਾ ਇੱਕ ਕਾਰਨ ਇਹ ਵੀ ਆ ਕਿ ਇਹਨਾਂ ਨੇ ਨਿਯਮ ਬਦਲ ਦਿੱਤੇ ਆ। ਹੁਣ ਇਸ ਤਰ੍ਹਾਂ ਕਿ ਜੇ ਕਿਸੇ ਬੰਦੇ ਨੂੰ ਲੱਛਣ ਪ੍ਰਗਟ ਨਹੀਂ ਹੁੰਦੇ, ਬੇਸ਼ੱਕ ਉਹ ਪੋਜ਼ਿਟਿਵ ਆ, ਤਾਂ ਉਹਨੂੰ ਘਰ ਨੂੰ ਘੱਲ ਦਿੰਦੇ ਆ ਵੀ ਘਰ ਦੇ ਵਿੱਚ ਜਾ ਕੇ ਤੂੰ ਖੁਦ ਹੀ
ਕੁਆਰੰਟੀਨ ਹੋ ਜਾ, ਸੈਲਫ ਕੁਆਰੰਟੀਨ। ਸੋ ਨਿਯਮ ਬਦਲਣ ਦੇ ਨਾਲ ਪੰਜਾਬ ਦੇ ਵਿੱਚ ਇਹ ਰਿਕਵਰੀ ਰੇਟ ਜਿਹੜੀ ਆ ਉਹ ਖਾਸੀ ਵੱਧ ਗਈ ਹੈ ਜੀ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਹੁਣ ਆਇਆ ਆ ਬੈੱਡ ਬੈਂਕ ਜਿਹੜਾ ਆ ਉਹ ਬਣਾਉਣ ਦਾ ਪ੍ਰਪੋਜ਼ਲ। ਬੈਡ ਬੈਂਕ ਉਹ ਗਾਣਾ ਨਾ, ਦੁਨੀਆ ਰੀ ਦੁਨੀਆ ਵੈਰੀ ਗੁੱਡ ਦੁਨੀਆ ਵਾਲੇ ਵੈਰੀ ਬੈਡ ਬੈਂਕ। ਪਰ ਇਹਦੇ 'ਚ ਇਹ ਨਹੀਂ ਹੋਏਗਾ ਕਿ ਦੁਨੀਆ ਵਾਲੇ ਬੈਡ ਬੈਂਕ ਇਸ ਤਰ੍ਹਾਂ ਦਾ ਹੋਏਗਾ, ਇੱਕ ਬੁਰਾ ਬੈਂਕ ਹੋਏਗਾ ਉਹਦੇ ਵਿੱਚ ਕਰੈਕਟਰਲੈਸ ਬੰਦੇ ਜਿਹੜੇ ਕੰਮ ਕਰਨਗੇ, ਐਸਾ ਕੁਛ ਨਹੀਂ ਹੈ। ਮਤਲਬ ਇਹ ਆ ਕਿ ਜਿਹੜਾ ਹੈਗਾ ਨਾ IB ਇੱਕ ਇਹਨਾਂ ਦਾ ਸੰਗਠਨ ਆ, ਬੈਂਕਿੰਗ ਜਿੰਨੇ ਵੀ ਸੈਕਟਰ ਦੇ ਲੋਕ ਆ, ਵੱਡੇ ਵੱਡੇ ਕਰਮਚਾਰੀ, ਉਹਨਾਂ ਦੇ ਤੁਹਾਨੂੰ ਪਤਾ ਹੀ ਸੰਗਠਨ ਬਣੇ ਹੁੰਦੇ ਆ। ਤਾਂ ਇੱਕ ਸੰਗਠਨ ਹੈ, ਐਸੋਸੀਏਸ਼ਨ ਹੈ। ਤਾਂ ਇਹਨਾਂ ਨੇ ਪ੍ਰਪੋਜ਼ਲ ਦਿੱਤਾ ਇੱਕ ਤੇ ਜਿਹੜਾ ਸਾਡਾ ਵਿੱਤ ਮੰਤਰਾਲਾ ਉਹਨੂੰ ਦਿੱਤਾ ਹੋਊਗਾ, ਦੂਸਰਾ RBI ਨੂੰ, ਕਿ ਬੈਡ ਬੈਂਕ ਇੱਕ ਬਣਾ ਦਿੱਤਾ ਜਾਵੇ। ਬੈਡ ਬੈਂਕ ਤੋਂ ਭਾਵ ਇਹ ਆ ਕਿ ਜਿਸ ਤਰ੍ਹਾਂ ਨਾਲੋਂ NPA ਦੀ ਇੱਕ ਸਮੱਸਿਆ ਮੈਂ ਸੰਖੇਪ ਦੇ ਵਿੱਚ ਦੱਸ ਦੇਣਾ ਕਿ NPA ਤੁਹਾਨੂੰ ਪਤਾ ਹੀ ਹੈ, ਵੈਸੇ ਤੇ ਮੋਦੀ ਸਰਕਾਰ ਦੀ ਇੱਕ ਅਚੀਵਮੈਂਟ ਰਹੀ ਆ ਕਿ ਇਹਨਾਂ ਨੇ 11% ਤੋਂ ਘਟਾ ਕੇ 9% ਤੇ ਲੈ ਆਂਦਾ ਸੀਗਾ। ਇੰਨੀ ਕੋਈ ਹਿੰਮਤ ਇਹਨਾਂ ਨੇ ਮਾਰ ਲਈ ਸੀ, ਪਰ ਬਦਕਿਸਮਤੀ ਇਸ ਗੱਲ ਦੀ ਰਹੀ ਕਿ ਕਰੋਨਾ ਆ ਗਿਆ। ਮੇਰੇ ਖਿਆਲ ਦੇ ਨਾਲ NPA ਜਿਹੜਾ ਹੁਣ ਉਦੋਂ ਹੋਰ ਵੀ ਵੱਧ ਜਾਏਗਾ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ NPA ਜਿਹੜੇ ਵੱਧਦੇ ਆ ਉਹਨਾਂ ਚੀਜ਼ਾਂ ਦੇ ਮੁਤਲਕ ਹੀ ਇਹ ਬੈਡ ਬੈਂਕ ਦਾ ਇੱਕ ਆਈਡੀਆ ਨਿਕਲਿਆ। ਵੈਸੇ ਇਹਦੀਆਂ ਸਲਾਹਾਂ ਪਹਿਲਾਂ ਵੀ ਆ ਚੁੱਕੀਆਂ। ਬੈਡ ਬੈਂਕ ਤੋਂ ਭਾਵ ਕੀ ਆ ਕਿ ਇੱਕ ਐਸਾ ਬੈਂਕ ਬਣਾ ਦਿੱਤਾ ਜਾਵੇ ਜਿਹਨੂੰ ਕੁਛ ਸਰਮਾਇਆ ਦੇ ਦਿੱਤਾ ਜਾਵੇ, ਲਾ ਲਓ ਕਿ 10-15 ਹਜ਼ਾਰ ਕਰੋੜ ਰੁਪਈਆ, ਔਰ ਉਹਦਾ ਕੰਮ ਕੀ ਹੋਵੇ ਕਿ ਮਸਲਨ ਜਿੱਦਾਂ ਲਾ ਲਓ ਇਹ ਬੈਂਕ ਆ, ਇਹ ਬੈਂਕ ਨੇ ਕਿਸੇ ਨੂੰ 1000 ਕਰੋੜ ਰੁਪਈਆ ਦਿੱਤਾ, ਉਧਰੋਂ ਉਹਦਾ 200 ਕਰੋੜ ਰੁਪਈਆ ਜਿਹੜਾ ਉਹ ਚਲੇ ਗਿਆ NPA 'ਚ। ਤਾਂ ਉਹ ਜਿਹੜਾ 200 ਕਰੋੜ ਗਿਆ ਉਹ ਹੁਣ ਵਸੂਲਣ ਦੀ ਥਾਂ ਤੇ ਉਹਨਾਂ ਦੇ ਪਿੱਛੇ ਭੱਜਣ ਦੀ ਥਾਂ ਤੇ ਕੀ ਕਰਨ ਕਿ ਬੈਡ ਬੈਂਕ ਕੋਲੇ ਜਾਣ, ਬੈਡ ਬੈਂਕ ਨੂੰ ਕਹਿਣ ਕਿ ਇਸ ਤਰ੍ਹਾਂ ਕਰੋ ਜੀ, ਆਹ ਜਿਹੜਾ ਮਾਮਲਾ ਹੈ ਤੁਸੀਂ ਲੈ ਲਓ। ਤਾਂ ਉਹ ਕੀ ਆ, ਉਹ ਉਹਨਾਂ ਨੂੰ ਉੱਕਾ ਪੁੱਕਾ ਦੇ ਦੇਣ 100 ਕਰੋੜ ਕਿ ਲਓ ਵੀ ਮਿੱਤਰੋ ਅਸੀਂ ਜਾਣੀਏ, ਸਾਡਾ ਕੰਮ ਜਾਣੇ, ਅਸੀਂ ਜਿੰਨੇ ਮਰਜ਼ੀ ਵਸੂਲੀਏ। ਤਾਂ ਬੈਡ ਬੈਂਕ ਫਿਰ ਆਪੇ ਉਹ ਵਸੂਲੀ ਦੀ ਪ੍ਰਕਿਰਿਆ ਜਿਹੜੀ ਜਾਰੀ ਰੱਖੇ। ਇਹਦੇ ਨਾਲ ਕੀ ਆ ਕਿ ਦੂਸਰੇ ਬੈਂਕ ਜਿਹੜੇ ਆ ਉਹ ਆਪਣਾ ਕੰਮਕਾਰ ਜਿਹੜਾ ਪ੍ਰਭਾਵਿਤ ਨਹੀਂ ਕਰਨਗੇ। ਤਾਂ ਇਹਦੇ ਵਿੱਚ ਹੁਣ ਦੇਖੋ ਠੀਕ ਹੈ, ਬੈਡ ਬੈਂਕ ਦਾ ਆਈਡੀਆ ਤਾਂ ਇਹ ਠੀਕ ਲੱਗਦਾ ਕਿ ਦੂਸਰਾ ਕੰਮਕਾਰ ਬਹੁਤ ਪ੍ਰਭਾਵਿਤ ਹੁੰਦਾ। ਦੂਜੀ ਬੈਲੈਂਸ ਸ਼ੀਟ ਜਿਹੜੀ ਆ ਉਹ ਵੀ ਡਰਾਉਂਦੀ ਆ। ਕਈ ਵਾਰ ਬੈਂਕਾਂ ਦਾ ਤੁਹਾਨੂੰ ਪਤਾ ਗਾਹਕ ਜਿਹੜਾ ਇਨਸਿਕਿਉਰ ਹੋ ਜਾਂਦਾ ਵਾ, ਡਰਦਾ ਵਾ, ਤਾਂ ਉਹਦੇ ਨਾਲ ਬੈਂਕਿੰਗ ਸੈਕਟਰ ਦੇ ਵਿੱਚ ਕਿਤੇ ਨਾ ਕਿਤੇ ਝੋਲ ਵੱਜਦੀ ਆ। ਤਾਂ ਇਹ ਠੀਕ ਆ ਕਿ ਉਹ ਬੈਡ ਬੈਂਕ ਇੱਕ ਅੱਛਾ ਆਈਡੀਆ ਇਸ ਮਾਮਲੇ 'ਚ ਸਾਬਤ ਹੋ ਸਕਦਾ। ਪਰ ਸਮੱਸਿਆ ਕੀ ਆ ਸਕਦੀ ਆ? ਸਮੱਸਿਆ ਇਹ ਆ ਸਕਦੀ ਆ ਕਿ ਸਾਡੇ ਤੇ ਪਹਿਲਾਂ ਹੀ ਲੋਕ ਜਿਹੜੇ ਆ ਖਾਸ ਤੌਰ ਤੇ ਬੈਂਕਿੰਗ ਸੈਕਟਰ ਦੇ ਨਾਲ ਜੁੜੇ ਜਾਂ ਜਿਹੜੇ ਪੋਲੀਟੀਕਲ ਇਨਫਲੂਐਂਸ ਕਰਦੇ ਆ, ਉਹ ਪਹਿਲਾਂ ਹੀ ਬਹੁਤ ਢਿੱਲ ਮੱਠ ਰਵੱਈਆ ਰੱਖਦੇ ਆ। ਤਾਂ ਜਦ ਇਸ ਤਰ੍ਹਾਂ ਦਾ ਇੱਕ ਆਪਸ਼ਨ ਹੋਏਗਾ ਤਾਂ ਹੋ ਸਕਦਾ ਜਿਹੜੀ ਵਸੂਲੀ ਵਾਲੀ ਪ੍ਰਕਿਰਿਆ ਮਾੜੀ ਮੋਟੀ ਚੱਲਦੀ ਆ ਉਧਰੋਂ ਵੀ ਜਾਂਦੀ ਲੱਗੇ ਕਿ ਹਾਂ ਭਾਈ ਚਲੋ ਬੈਡ ਬੈਂਕ ਹੈਗਾ, ਜਿੰਨੇ ਮਿਲ ਗਏ ਠੀਕ ਹੈ, 7 ਬਚਨੇ ਆ, ਜਿੰਨੇ ਨਹੀਂ ਤੇ ਨਾ ਸਹੀ। ਤਾਂ ਇਹ ਵੀ ਇੱਕ ਮਾਮਲਾ ਜਿਹੜਾ ਵੇਖਣ ਵਾਲਾ ਹੋਏਗਾ, ਵਿਚਾਰਨ ਵਾਲਾ ਹੋਏਗਾ। ਬਾਕੀ ਦੇਖੋ ਇਹ ਪ੍ਰਪੋਜ਼ਲ ਆ, ਇਹਦੇ ਤੇ ਕੀ ਅਮਲ ਹੁੰਦਾ, ਕੀ ਫੈਸਲਾ ਹੁੰਦਾ, ਉਹ ਬਾਅਦ ਦੀਆਂ ਗੱਲਾਂ ਨੇ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਕਹਿੰਦੇ COVID-19 ਸੰਬੰਧੀ ਕੈਪਟਨ ਕੱਲ੍ਹ ਫੇਸਬੁੱਕ ਤੇ ਲਾਈਵ ਹੋ ਕੇ ਜਨਤਾ ਦੇ ਸਵਾਲਾਂ ਦੇ ਦੇਣਗੇ ਜਵਾਬ। ਇਹ ਤੇ ਦੇਖੋ ਹੁਣ ਜ਼ਿਆਦਾਤਰ ਇੱਥੇ ਹੀ ਰਹਿੰਦੇ ਆ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਡਿਜੀਟਲ CM ਕਹਿਣਾ ਚਾਹੀਦਾ। ਪੰਜਾਬ ਦੇ CM ਨਹੀਂ, ਡਿਜੀਟਲ CM ਬਣ ਗਏ ਆ। ਕਦੇ ਉਹ ਜਵਾਕ ਜਿਹਾ ਹੈਗਾ ਨਾ ਨੂਰ, ਵੈਸੇ ਤੇ ਸਾਡਾ ਕੋਈ ਨਾ ਕੋਈ ਸਟਾਰ ਇਸ ਤਰ੍ਹਾਂ ਪ੍ਰਗਟ ਹੋ ਜਾਂਦਾ ਹਰੇਕ ਹਫ਼ਤੇ, ਤਾਂ ਉਹ ਨੂਰ ਬੱਚਾ ਬਹੁਤ ਮਸ਼ਹੂਰ ਕੀਤਾ ਹੋਇਆ ਮੀਡੀਆ ਨੇ ਕਿ ਕਦੇ ਉਹਨਾਂ ਨੂੰ ਕਾਲ ਲਾ ਲੈਂਦੇ ਆ, ਕਦੇ ਕਿਸੇ ਨੂੰ ਇਸ ਤਰ੍ਹਾਂ ਦਾ, ਮਤਲਬ ਕਿ ਡਿਜੀਟਲ CM ਬਣੇ ਹੋਏ ਆ। ਤਾਂ ਹੁਣ ਉਹ ਕਹਿੰਦੇ ਆ ਕਿ ਦੇਖੋ ਜੀ ਆ ਜੋ ਪ੍ਰਕੋਪ ਵੱਧਦਾ ਜਾ ਰਿਹਾ ਇਹਦੇ ਮੁਤਲਕ ਆਪਾਂ ਰਾਬਤਾ ਕਰਾਂਗੇ, ਤੁਸੀਂ ਸਿੱਧੇ ਸਵਾਲ ਮੈਨੂੰ ਪੁੱਛ ਸਕਦੇ ਹੋ। ਤਾਂ 2 ਮਹੀਨਿਆਂ ਬਾਅਦ ਇਹਨਾਂ ਨੂੰ ਚੇਤਾ ਆਇਆ ਕਿ ਲੋਕਾਂ ਦੀਆਂ ਕੁਝ ਸਮੱਸਿਆਵਾਂ ਹੋ ਸਕਦੀਆਂ। 2 ਮਹੀਨਿਆਂ ਤੱਕ ਇਹਨਾਂ ਨੂੰ ਕੱਖ ਨਹੀਂ ਪਤਾ ਲੱਗਿਆ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਤੇ ਡੇਲੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ, ਡੇਲੀ ਲਾਈਵ ਹੋ ਕੇ ਇਸ ਤਰ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਸੀ, ਪ੍ਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਸੀ। ਬਹੁਤ ਲੇਟ ਹੋ ਗਿਆ। ਔਰ ਪਹਿਲੀ ਗੱਲ ਇਹ ਆ ਕਿ ਦੇਖੋ ਹੁਣ ਜਦੋਂ ਲੇਟ ਹੋਈ ਪਏ ਆ, ਦਫਾ ਕਰੋ ਸਾਰੇ ਕੰਮਾਂ ਨੂੰ। ਪਹਿਲਾਂ ਜਿਹੜੇ ਆਪਣੇ ਮੰਤਰੀ ਉਹ ਟਿਕਾਓ। ਉਹਨਾਂ ਨੇ ਤਾਂ ਜਲੂਸ ਕੱਢ ਰੱਖਿਆ ਸਰਕਾਰ ਦਾ, ਉਹ ਤੇ ਗਾਂ ਜਾਤੀਵਾਦ ਵਾਲੇ ਝਗੜਿਆਂ 'ਚ ਪਹੁੰਚ ਗਏ ਆ, ਗਾਂ ਇੱਕ ਦੂਜੇ ਦੀਆਂ ਸ਼ਿਕਾਇਤਾਂ ਲੈ ਕੇ ਦਿੱਲੀ ਤੱਕ ਅੱਪੜੇ ਪਏ ਆ।
ਲੌਬਿੰਗ ਕਰੀ ਜਾਂਦੇ, ਇੱਕ ਦੂਜੇ ਦੇ ਉਲਟ ਬਿਆਨ ਦਿੱਤੀ ਜਾਂਦੇ ਆ। ਮਤਲਬ ਕਿ ਤੁਸੀਂ ਉਹ ਸਾਰਾ ਝਗੜਾ ਨਿਬੇੜ ਕੇ ਇੱਕ ਅੱਛੇ ਕੋਆਰਡੀਨੇਸ਼ਨ ਦੇ ਨਾਲ ਅੱਗੇ ਵਧੋ। ਹੁਣ ਦੇਖੋ ਜਿੱਦਾਂ ਆਪਾਂ ਗੱਲ ਹੀ ਕੀਤੀ ਆ ਕਿ ਪੰਜਾਬ ਦੇ ਵਿੱਚ ਯਕਦਮ, ਕਿਉਂਕਿ ਆ ਜਿੰਨੇ ਵੀ ਮਰੀਜ਼ ਰਿਕਵਰ ਹੋ ਕੇ ਗਏ ਮਾਈਨਸ ਹੋ ਜਾਣੇ ਵਿੱਚੋਂ, ਐਕਟਿਵ ਨਹੀਂ ਰਹਿਣੇ, ਤਾਂ ਉਹ ਅੰਕੜਾ ਘਟ ਜਾਊਗਾ। ਸਾਡੇ ਬਹੁਤ ਸਾਰੇ ਜ਼ੋਨ ਜਿਹੜੇ ਉਹ ਰੰਗ ਵਟਾਉਣਗੇ, ਮਤਲਬ ਕਿ ਰੈੱਡ ਵਾਲਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਔਰੰਜ 'ਚ ਆ ਜਾਵੇ, ਔਰੰਜ ਗ੍ਰੀਨ 'ਚ ਆ ਜਾਵੇ। ਤਾਂ ਹੁਣ ਜਦੋਂ ਸਾਰਾ ਦੇਸ਼ ਖੁੱਲਣ ਜਾ ਰਿਹਾ, ਇੰਡਾਇਰੈਕਟਲੀ ਸਾਰਾ ਕੁਝ ਸਾਫ਼ ਹੋ ਗਿਆ ਕਿ ਭਾਈ ਕਰੋਨਾ ਦੇ ਨਾਲ ਹੀ ਤੁਸੀਂ ਜੀਣਾ ਤੇ ਚੁੱਪ ਕਰਕੇ ਤੁਰੋ। ਹੁਣ ਮਤਲਬ ਕਿ ਸਰਕਾਰਾਂ ਨੇ ਸਪਸ਼ਟ ਕਰ ਦਿੱਤਾ, ਨਿਯਮ ਬਦਲਣ ਦਾ ਮਤਲਬ ਹੀ ਇਹ ICMR ਦਾ ਕਿ ਭਾਈ ਹੁਣ ਤੁਸੀਂ ਕਰੋਨਾ ਦੇ ਨਾਲ ਹੀ ਅੱਗੇ ਵਧੋ। ਜਿੱਦਾਂ ਏਡਸ ਦਾ ਵਾਇਰਸ ਹੈ ਜਿਹੜਾ ਉਹ ਸਮਾਜ ਦੇ ਵਿੱਚ ਹੀ ਆ, ਤੇ ਏਡਸ ਦੇ ਵਾਇਰਸ ਦੇ ਨਾਲ ਹੀ ਸਮਾਜ ਨੂੰ ਅੱਗੇ ਵਧਣਾ ਪਿਆ। ਤਾਂ ਜਦੋਂ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਅੱਗੇ ਵਧਣਾ, ਤਾਂ ਹੁਣ ਤੁਸੀਂ ਇਹ ਛੱਡ ਕੇ ਪੰਗੇ ਤੇ ਸਿੱਧੇ ਪਾਸੇ ਹੋਵੋ। ਆਪਣੀ ਜਿਹੜੀ ਟੀਮ ਹੈ ਪਹਿਲਾਂ ਤੇ ਉਹਦਾ ਤਾਲਮੇਲ ਠੀਕ ਕਰੋ, ਫਿਰ ਜਿਹੜੀ ਹੁਣ ਸਮੱਸਿਆ ਸਭ ਤੋਂ ਵੱਡੀ ਅੱਗੇ ਆਉਣੀ ਹੈ ਇਕਨੋਮੀ ਦੀ, ਉਹਨੂੰ ਠੀਕ ਕਰੋ। ਆ ਰੇਤੇ ਵਾਲਾ ਕੰਮ ਸੰਭਾਲੋ ਚੱਜ ਨਾਲ, ਫਿਰ ਆ ਸ਼ਰਾਬ ਵਾਲਾ ਕੰਮ ਹੈ ਜਿਹੜਾ ਕਲੇਸ਼ ਜਿਹਦੇ ਪੈਰੋਂ ਪਿਆ ਵਾ ਤੁਹਾਡੇ ਵਿੱਚ, ਇਹਨੂੰ ਸੰਭਾਲੋ। ਕਾਰਪੋਰੇਸ਼ਨਾਂ ਬਣਾਓ, ਕੇਬਲ ਮਾਫੀਆ ਜਿਹੜਾ ਉਹਦੇ ਤੋਂ ਕੇਬਲ ਖੋ, ਆਪ ਚਲੂ ਲਓ ਜੇ ਚੱਲਦੀ, ਜੇ ਜਾਂ ਕੋਈ ਚੱਜ ਦਾ ਕੋਈ ਘਰਾਣਾ ਜਿਹੜਾ ਉਹਨੂੰ ਪਾ ਦਿਓ, ਉਹਦੇ ਵੱਸ ਪਾ ਦਿਓ। ਟਰਾਂਸਪੋਰਟ ਮਾਫੀਆ ਇਹਦੀ ਕੋਈ ਲੱਤ ਲੁੱਤ ਤੋੜ ਦਿਓ। ਤੁਸੀਂ ਬੜੇ ਦਾਅਵੇ ਕਰਦੇ ਸੀ, ਮਤਲਬ ਕਿ ਇਸ ਪਾਸੇ ਤੁਹਾਨੂੰ ਤਵੱਜੋ ਦੇਣ ਦੀ ਲੋੜ ਆ। ਜੇ ਲਾਈਵ ਲਾ ਕੇ ਖੇਡਣਾ, ਉਹ ਤੇ ਸਾਡੇ ਪੰਜਾਬੀ ਬਥੇਰੇ ਖੇਡੀ ਜਾਂਦੇ ਆ, ਨਿੱਕੀ ਨਿੱਕੀ ਗੱਲ ਤੇ ਲਾਈਵ, ਨਿੱਕੀ ਨਿੱਕੀ ਗੱਲ ਤੇ ਝਗੜੇ, ਨਿੱਕੀ ਨਿੱਕੀ ਗੱਲ ਤੇ ਟਿਕਟੌਕ, ਉਹ ਤੇ ਸਭ ਕੁਝ ਚੱਲੀ ਜਾਂਦਾ। ਵਿੱਚ CM ਸਾਹਿਬ ਵੀ ਆ ਜਾਣ, ਕੋਈ ਫਰਕ ਨਹੀਂ ਪੈਣਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਖਬਰ 'ਤੇ ਨਜ਼ਰ ਮਾਰਦੇ, ਕਹਿੰਦੇ ਭਵਾਨੀਗੜ੍ਹ ਦੇ ਵਿੱਚ ਮਜ਼ਦੂਰਾਂ ਦਾ ਫੁੱਟਿਆ ਗੁੱਸਾ, ਫੈਕਟਰੀ ਮਾਲਕ ਖਿਲਾਫ ਲਾਏ ਗੰਭੀਰ ਦੋਸ਼। ਦੇਖੋ ਇਹ ਪੰਜਾਬ ਦੇ ਵਿੱਚ ਤੀਜੀ ਘਟਨਾ ਮੇਰੇ ਖਿਆਲ ਦੇ ਨਾਲ ਚੌਥੇ ਦਿਨ ਦੇ ਵਿੱਚ ਪਹਿਲੀ ਮਲੇਰਕੋਟਲਾ, ਫਿਰ ਦੂਜੀ ਆ ਗਈ ਰਿਫਾਈਨਰੀ ਬਠਿੰਡਾ, ਤੀਜੀ ਇਹ ਕੱਲ ਮਜ਼ਦੂਰਾਂ ਤੇ ਇੱਕ ਲਾਠੀ ਚਾਰਜ ਵੀ ਹੋਇਆ ਬਠਿੰਡੇ ਦੇ ਵਿੱਚ, ਬਹੁਤ ਵੱਡਾ ਲਾਠੀ ਚਾਰਜ ਹੋ ਗਿਆ। ਸੋ ਮਜ਼ਦੂਰਾਂ ਦੀ ਕਿਸਮਤ ਮਾੜੀ ਆ। ਹੁਣ ਦੇਖੋ ਇਹ ਜਿਹੜਾ ਮਾਮਲਾ ਇਹਦੇ ਵਿੱਚ ਕੀ ਆ ਕਿ ਮਜ਼ਦੂਰ ਕਹਿੰਦੇ ਆ ਕਿ 2 ਦਿਨਾਂ ਤੋਂ ਸਾਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ, ਪਰਿਵਾਰ ਭੁੱਖੇ ਮਰ ਰਹੇ ਆ। ਔਰ ਕੀ ਕਰਦੇ ਪਏ ਫੈਕਟਰੀਆਂ ਵਾਲੇ ਕਿ ਆਪਣੀ ਜਿਹੜੀ ਲੇਬਰ ਉਹਨਾਂ ਨੂੰ ਚਾਹੀਦੀ ਆ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬੰਧੂਆ ਮਜ਼ਦੂਰ ਬਣਾ ਰਹੇ ਆ ਕਿ ਉੱਥੇ ਦੇ ਉੱਥੇ ਬਿਠਾ ਲੈਂਦੇ ਆ। ਤੇ ਜਿਹੜੀ ਕੋਈ ਕੰਟੀਨ ਹੁੰਦੀ ਵੀ ਆ ਵਿੱਚ, ਮੰਨ ਲਓ ਜੋ ਫੈਕਟਰੀਆਂ ਦੇ ਵਿੱਚ ਕੰਟੀਨਾਂ ਵਗੈਰਾ ਬਣੀਆਂ ਹੁੰਦੀਆਂ ਨੇ, ਉਹਦਾ ਖਾਣਾ ਜਿਹੜਾ ਉਹ ਮਹਿੰਗੇ ਰੇਟ ਤੇ ਦਿੰਦੇ। ਉਲਟਾ ਹੋਣਾ ਤੇ ਇਹ ਚਾਹੀਦਾ ਨਾ ਕਿ ਜਿਹੜੇ ਮਜ਼ਦੂਰ ਵਿਚਾਰੇ ਇਸ ਤਰ੍ਹਾਂ ਫਸੇ ਆ ਦੁੱਖਾਂ ਦੇ ਮਾਰੇ, ਤਾਂ ਉਹਨਾਂ ਨੂੰ ਥੋੜ੍ਹੀ ਬਹੁਤ ਰਿਆਇਤ ਦਿੱਤੀ ਜਾਵੇ। ਉਹ ਰਿਆਇਤ ਦੇਣ ਦੀ ਥਾਂ ਤੇ ਸਗੋਂ ਛਿੱਲ ਲਾਉਂਦੇ ਆ। ਮਲੇਰਕੋਟਲੇ ਦੇ ਵਿੱਚ ਵੀ ਇਹੀ ਪੰਗਾ ਪਿਆ ਸੀ, ਹੁਣ ਇੱਥੇ ਵੀ ਇਹੋ ਹੀ ਸਮੱਸਿਆ ਹੈ। ਤਾਂ ਇਹਦਾ ਹੁਣ ਹੱਲ ਹੈ ਜਿਹੜਾ ਸਰਕਾਰ ਕਰਾ ਸਕਦੀ ਆ, ਸਖਤਾਈ ਕਰਨੀ ਚਾਹੀਦੀ ਹੈ। ਜਿਹੜੇ ਮਿੱਲ ਮਾਲਕ ਆ ਕਿ ਭਾਈ ਤੁਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਮਾਰਦੇ ਹੋ, ਮੋਏ ਅੱਗੇ ਪਏ ਆ, ਮੋਏ ਨੂੰ ਮਾਰੇ ਸ਼ਾਮਦਾਰ। ਹੁਣ ਰਿਫਾਈਨਰੀ ਵਾਲਾ ਕੇਸ ਵੀ ਕੁਛ ਇਸ ਤਰ੍ਹਾਂ ਦਾ ਸੀ, ਉੱਥੇ ਕੱਲ ਇੱਕ ਮਜ਼ਦੂਰ ਖੁਦਕੁਸ਼ੀ ਕਰ ਗਿਆ ਵਿਚਾਰਾ। ਖੁਦਕੁਸ਼ੀ ਇਸ ਕਰਕੇ ਕਰ ਗਿਆ ਕਿ ਇੱਥੋਂ ਇਹਨਾਂ ਨੇ ਪਹਿਲਾਂ ਕੱਢ ਦਿੱਤਾ, ਉਹ UP ਨੂੰ ਚੱਲਿਆ ਸੀ, ਰਸਤੇ 'ਚ ਹਰਿਆਣੇ ਵਾਲਿਆਂ ਫੜ ਲਿਆ, ਉੱਥੇ ਕੁਆਰੰਟੀਨ ਕੀਤਾ ਗਿਆ, ਉੱਥੋਂ ਵਾਪਸ ਬੁਲਾ ਲਿਆ ਗਿਆ, ਕਹਿੰਦੇ ਆ ਜਾ ਸਾਰਾ ਮਸਲਾ ਹੱਲ ਕਰ ਦਿਆਂਗੇ। ਜਦ ਉਹ ਇੱਥੇ ਆ ਗਿਆ ਤੇ ਫਿਰ ਉਹਦੀ ਜਿਹੜੀ ਉਜਰਤ ਸੀ ਪਿਛਲੇ ਮਹੀਨੇ ਦੀ, ਉਹ ਇਹਨਾਂ ਦੇਣ ਤੋਂ ਇਨਕਾਰ ਕਰ ਦਿੱਤਾ। ਮਤਲਬ ਕਿ ਇਹੀ ਪੰਗਾ ਜਿਹੜਾ ਹਰੇਕ ਪਾਸੇ ਚੱਲਦਾ ਤੇ ਉਸ ਤੋਂ ਬਾਅਦ ਉਹ ਖੁਦਕੁਸ਼ੀ ਕਰ ਜਾਂਦਾ ਮਜ਼ਦੂਰ। ਤਾਂ ਇਹ ਇੱਕ ਬਹੁਤ ਮੈਂ ਕਹੂੰਗਾ ਕਿ ਵੱਡੀ ਸਮੱਸਿਆ। ਸਾਡੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ, ਨਹੀਂ ਤੇ ਹਾਲਾਤ ਪੈਰੋਂ ਪੈਰੀ ਵਿਗੜਨਗੇ। ਤਾਂ ਇਹ ਜਿਹੜੇ ਫੈਕਟਰੀ ਮਾਲਕ ਆ, ਇਸ ਤਰ੍ਹਾਂ ਦੇ ਜਿਹੜੇ ਮਿੱਲਾਂ ਦੇ ਮਾਲਕ ਆ, ਉਹ ਕਿਉਂ ਕਰ ਰਹੇ ਆ, ਕਿਉਂ ਉਹ ਬੇਲਗਾਮ ਹੋਏ ਪਏ ਆ, ਇਹ ਸਾਰਿਆਂ ਤੋਂ ਸੌਖਾ, ਸਾਰਿਆਂ ਤੋਂ ਸਰਲ ਜਿਹੜਾ ਜਵਾਬ ਆ ਉਹ ਹੀ ਤੁਹਾਨੂੰ ਮਿਲੇਗਾ। ਕਿਉਂਕਿ ਇਹ ਫੈਕਟਰੀਆਂ, ਇਹ ਕਾਰਖਾਨੇ ਜਿਹੜੇ ਆ ਉਹਨਾਂ ਲੋਕਾਂ ਦੇ ਆ ਜਿਨ੍ਹਾਂ ਦਾ ਰਸੂਖ ਆ, ਤੇ ਜਿਨ੍ਹਾਂ ਦਾ ਰਸੂਖ ਹੈ ਤੁਹਾਨੂੰ ਪਤਾ ਹੀ ਆ ਕਿ ਉਹ ਸਲੂਕ ਫਿਰ ਦੂਜਿਆਂ ਨਾਲ ਕਿਸ ਤਰ੍ਹਾਂ ਦਾ ਕਰਦੇ, ਖਾਸ ਤੌਰ ਤੇ ਜਿਹੜਾ ਮਜ਼ਦੂਰ ਆ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ 5 ਜਮਾਤਾਂ ਪੜ੍ਹੇ ਠੱਗ ਨੇ 2 ਸੂਬਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ। ਦੇਖੋ ਵੈਸੇ ਕਮਾਲ ਹੀ ਕਰ ਗਿਆ ਬੰਦਾ, ਕਮਾਲ ਇਉਂ ਕਰ ਗਿਆ ਕਿ 4-5 ਪੜ੍ਹਿਆ ਜਿਸ ਤਰ੍ਹਾਂ, ਤੇ ਉਸ ਤਰ੍ਹਾਂ ਇਹਦੇ ਕੋਲ ਚਿੱਟਾ ਲਾਉਣ ਦਾ ਕਾਫੀ ਵੱਡਾ ਤਜਰਬਾ ਸੀਗਾ। ਇਹ ਵੀ ਅੱਜ ਕੱਲ ਇੱਕ ਤਰ੍ਹਾਂ ਨਾਲ ਯੋਗਤਾ ਹੀ ਬਣੀ ਪਈ ਆ। ਤੇ ਇਹ ਬੰਦਾ ਜਿਹੜਾ ਹੈਗਾ ਸੀਗਾ ਫਾਜ਼ਿਲਕਾ ਦਾ, ਤੇ ਇਹਦਾ ਬਾਪ ਜਿਹੜਾ ਸੀ ਹੋਮਗਾਰਡ ਦੇ ਵਿੱਚ ਆ,
ਇਹ ਬੰਦਾ ਕੀ ਕਰਦਾ ਸੀਗਾ ਕਿ ਜਿੱਦਾਂ ਹੁਣ ਲਾ ਲਓ ਕਿ ਅੱਜ ਕੱਲ ਸਮਾਰਟ ਬਣੇ ਆ ਲੋਕੀ, ਸਮਾਰਟਫੋਨ ਹਰੇਕ ਦੇ ਕੋਲ ਹੈਗਾ, ਉੱਥੋਂ ਕੱਢ ਕੇ ਨੰਬਰ ਇੰਟਰਨੈਟ ਤੋਂ ਤੇ ਫੋਨ ਸਿੱਧਾ ਐਸਐਸਪੀ ਨੂੰ ਜਾਂ ਇਹੋ ਜਿਹੇ ਰੈਂਕ ਦੇ ਬੰਦੇ ਨੂੰ ਮਾਰਦਾ ਕਿ ਲਓ ਭਾਈ ਮੈਂ ਬੋਲਦਾ ਜੇ ਇੱਕ ਮੁਖਬਰ, ਦੇਸ਼ ਦੀ ਮੈਂ ਸੇਵਾ ਕਰਦਾ ਤੇ ਦੇਸ਼ ਹਿੱਤ ਵਿੱਚ ਤੁਹਾਨੂੰ ਸੂਚਨਾ ਦੇਣ ਡਿਆ ਕਿ ਫਲਾਣੀ ਥਾਂ ਤੇ ਫਲਾਣਾ ਮਾਲ ਆ ਜਿਹੜਾ ਉਹ ਆਉਣਾ, ਤੁਸੀਂ ਨਾਕੇ ਨੂਕੇ ਲਾ ਲਓ। ਇਸ ਤਰ੍ਹਾਂ ਦੀ ਮਤਲਬ ਕਿ ਉਹਦੀ ਇੱਕ ਸਟ੍ਰੈਟਜੀ ਰਹਿੰਦੀ ਹਮੇਸ਼ਾ ਪ੍ਰਭਾਵਿਤ ਕਰਨ ਦੀ। ਤੇ ਮੁੜ ਕੇ ਕਹਿੰਦਾ ਕਿ ਆਪਾਂ ਨੂੰ ਦੇਖੋ ਕੁਛ ਨਹੀਂ ਚਾਹੀਦਾ, ਥੋੜੇ ਜਿਹੇ ਪੈਸੇ ਜਿਹੜੇ ਗੂਗਲ ਪੇ ਕਰ ਦਿਓ, ਬਾਕੀ ਆਪਾਂ ਦੇਸ਼ ਦੀ ਸੇਵਾ ਕਰਦੇ ਆ, ਦੇਸ਼ ਲਈ ਜਿਉਣਾ ਦੇਸ਼ ਲਈ ਮਰਨਾ, ਹੋਰ ਆਪਾਂ ਕੱਖ ਨਹੀਂ ਕਰਨਾ। ਤਾਂ ਚਿੱਟਾ ਚੁੱਟਾ ਲਾ ਕੇ ਸੈੱਟ ਹੋ ਕੇ ਫੋਨ ਕਰਦਾ, ਸਾਰੇ ਪ੍ਰਭਾਵਿਤ ਹੋ ਜਾਂਦੇ ਕਿ ਯਾਰ ਇਹ ਤਾਂ ਬਹੁਤ ਤਕੜਾ ਦੇਸ਼ ਭਗਤ ਹੈ। ਅੱਜ ਕੱਲ੍ਹ ਦੇਸ਼ ਭਗਤਾਂ ਦੀ ਤੁਹਾਨੂੰ ਪਤਾ ਹੀ ਹੈ, ਵੈਸੇ ਵੀ ਬਹੁਤ ਜ਼ਿਆਦਾ ਪੁੱਛ ਪ੍ਰਤੀਤ ਆ। ਤਾਂ ਇਸ ਤਰ੍ਹਾਂ ਕਰਦੇ ਕਰਦੇ ਨੇ ਇਹਨੇ ਤੇ ਬਿਹਾਰ ਦੇ ਡੀਜੀਪੀ ਨੂੰ ਵੀ ਕੁੰਡੀ ਪਾ ਲਈ, ਡੀਜੀਪੀ ਤੋਂ ਵੀ ਕੁੰਡੀ ਲਾ ਕੇ ਤੇ 1500 ਰੁਪਇਆ ਲੈ ਲਿਆ ਨੇ। ਉਸ ਤੋਂ ਬਾਅਦ ਉਹ ਵਿਚਾਰੇ ਨਾਕੇ ਨੂਕੇ ਲਾ ਕੇ ਮਤਲਬ ਕਿ ਤਿਆਰ ਬੈਠੇ, ਮੁੱਠੀਆਂ 'ਚ ਥੁੱਕ ਕੇ ਲਓ ਭਾਈ ਅੱਜ ਬਹੁਤ ਵੱਡੀ ਖੇਪ ਫੜਾਂਗੇ, ਉਸ ਤੋਂ ਬਾਅਦ ਟੈਲੀਵਿਜ਼ਨ ਤੇ ਆਵਾਂਗੇ। ਉਹਨਾਂ ਨੇ ਤੇ ਮੇਰੇ ਖਿਆਲ ਦੇ ਨਾਲ ਅਫਸਰਾਂ ਨੇ ਘਰ ਵਾਲੀਆਂ ਨੂੰ ਵੀ ਕਹਿਤਾ ਹੋਣਾ ਕਿ ਤਿਆਰ ਰਹੋ ਭਗਵਾਨ ਨੂੰ, ਅੱਜ ਆਪਾਂ ਟੈਲੀਵਿਜ਼ਨ ਤੇ ਆਵਾਂਗੇ। ਆਉਣਾ ਕਿ ਨਹੀਂ, ਐਵੇਂ ਫੋਟੋਆਂ ਫਾਟੋਆਂ ਖਿੱਚ ਕੇ ਕਰ ਦਿੰਦਾ ਇਹ, ਆਹ ਗੱਡੀ ਆਉਣੀ ਜੀ, ਆਹ ਗੱਡੀ ਦਾ ਨੰਬਰ ਹੋਣਾ, ਮੋਇਆ ਨੇ ਆਉਣਾ ਉੱਥੇ। ਤੇ ਫਿਰ ਜਦੋਂ ਡੀਜੀਪੀ ਨੇ ਠੱਗ ਲਿਆ, ਟੀਸੀ ਦੇ ਬੇਰ ਨੂੰ ਹੱਥ ਪਾ ਲਿਆ, ਉਸ ਤੋਂ ਬਾਅਦ ਫਿਰ ਇਹਦੀ ਜਾਂਚ ਪੜਤਾਲ ਕੀਤੀ ਗਈ, ਨੰਬਰ ਇਹਨੇ ਫੇਕ ਆਈਡੀ ਤੋਂ ਲਿਆ ਸੀਗਾ, ਯਾਨੀ ਉਹ ਜਿਹੜਾ ਸਿਮ ਕਾਰਡ ਹੁੰਦਾ। ਉਸ ਤੋਂ ਬਾਅਦ ਤੁਰਦੀ ਗੱਲ ਫਿਰ ਜਿਹੜੀ ਆ ਹਰਿਆਣੇ ਤੱਕ ਆਈ, ਉਸ ਤੋਂ ਬਾਅਦ ਇਹਨੂੰ ਫੜ ਲਿਆ ਗਿਆ। ਤਾਂ ਇਹ 5 ਪੜਿਆ ਨਿਕਲਿਆ। ਵੈਸੇ ਤੁਹਾਨੂੰ ਪਤਾ ਹੀ ਆ ਕਿ ਇੱਕ ਸਕੌਡਾ ਵੀ ਹੋਇਆ ਸੀਗਾ ਜਿਹਨੇ ਪਿੰਕੀ ਨੂੰ ਪਿੰਕ ਚੋਨਾ ਲਾ ਦਿੱਤਾ ਸੀਗਾ, ਯਾਦ ਹੈ ਨਾ ਤੁਹਾਨੂੰ, ਜਦੋਂ ਉਹ ਰੋਂਦਾ ਸੀਗਾ ਕਿ ਮੇਰੇ ਤੋਂ 50 ਲੱਖ ਰੁਪਈਆ ਜਿਹੜਾ ਇਹ ਕਹਿ ਕੇ ਲੈ ਗਿਆ ਕਿ ਮੈਂ ਸੈਣੀ ਤੋਂ ਤੈਨੂੰ ਬਹਾਲ ਕਰਵਾ ਦਿੰਦਾ। ਤਾਂ ਸਕੌਡਾ ਜਿਹੜਾ ਸੀ ਉਹ ਵੀ ਬਹੁਤ ਘੱਟ ਪੜਿਆ ਸੀਗਾ ਤੇ ਉਹਨੇ ਜੋ ਕੀਤਾ ਸੀਗਾ ਪੁਲਿਸ ਮਹਿਕਮੇ 'ਚ ਉਹ ਇੱਕ ਇਤਿਹਾਸ ਆ ਕਿ ਵੱਡੇ ਵੱਡੇ ਅਫਸਰ ਐਸਐਸਪੀ ਤੱਕ ਵੀ ਉਹਦੀਆਂ ਮਿੰਨਤਾਂ ਕਰਦੇ ਸਨ ਇੱਕ ਐਸੇ ਬੰਦੇ ਦੀਆਂ ਜਿਹੜਾ ਮੇਰੇ ਖਿਆਲ ਦੇ ਨਾਲ 10-12 ਜਮਾਤਾਂ ਵੀ ਨਹੀਂ ਪੜਿਆ, ਤੇ ਭਾਈ ਸਕੌਡਿਆ ਏਦਾਂ ਕਰ ਇੱਥੋਂ ਬਦਲ ਕੇ ਉੱਥੇ ਲਵਾ ਦੇ। ਸੋ ਇਸ ਤਰ੍ਹਾਂ ਦੇ ਬੰਦੇ ਜਿਹੜੇ ਆ ਉਹ ਚਲਾ ਜਾਂਦੇ ਕਈ ਵਾਰ ਤੀਰ ਤੁੱਕਾ, ਪਰ ਇਸ ਬੰਦੇ ਨੇ ਤੇ ਕਮਾਲ ਕਰ ਦਿੱਤੀ। ਵੱਡੇ ਵੱਡੇ ਅਖਬਾਰਾਂ ਨੇ ਖਬਰ ਨੂੰ ਕਵਰ ਕੀਤਾ, ਕਹਿੰਦੇ ਕਿ ਬੰਟੀ ਹੈ ਜਿਹੜਾ ਉਹ ਛਾ ਗਿਆ ਬਾਈ ਤੁਹਾਡਾ। ਜੀ ਬਿਲਕੁਲ। ਤੇ ਸਰੋਤਿਓ ਅੱਜ ਸ਼ੁੱਕਰਵਾਰ ਹੈ ਤਾਂ ਤੁਸੀਂ ਵੀ ਆਪਣੇ ਜਿਹੜੇ ਸਵਾਲ ਆ ਉਹ ਮਿੰਟੂ ਜੀ ਨੂੰ ਕਰ ਸਕੋਗੇ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਜੀ ਕਾਲ ਕਰਕੇ ਸਵਾਲ ਪੁੱਛ ਸਕੋਗੇ। ਇੱਕ ਖਬਰ ਹੋਰ ਆ ਤੇ ਉਸ ਤੋਂ ਬਾਅਦ 'ਚ ਬ੍ਰੇਕ ਤੋਂ ਬਾਅਦ ਤੁਹਾਡੇ ਸਵਾਲ ਜਵਾਬ। ਕਾਲ ਕਰਨ ਦੇ ਲਈ ਨੰਬਰ 408-272-5200। ਅਗਲੀ ਗੱਲ ਕਰੀਏ, ਕਹਿੰਦੇ ਅਕਾਲੀ ਦਲ ਨੇ ਰਾਜਪੁਰਾ ਨੇੜੇ ਫੜੀ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਨੂੰ ਵੱਡਾ ਘਪਲਾ ਦੱਸਿਆ। ਦੇਖੋ ਇਹ ਦੂਜੀ ਸ਼ਰਾਬ ਫੈਕਟਰੀ ਹੈ ਮੇਰੇ ਖਿਆਲ ਦੇ ਨਾਲ। ਪਹਿਲੀ ਤੇ ਇਹਨਾਂ ਖੰਨੇ ਦੇ ਲਾਗੇ ਫੜੀ ਸੀਗੀ ਔਰ ਉਸ ਫੈਕਟਰੀ ਦੇ ਵਿੱਚੋਂ ਜਿਹੜੇ ਬੰਦੇ ਫੜੇ ਸਨ ਉਹ ਇੱਕ ਦੋ ਕਰੋਨਾ ਪੋਜ਼ਿਟਿਵ ਨਿਕਲ ਆਏ। ਤਾਂ ਉਹ ਜਿਵੇਂ ਆਉਂਦੇ ਨੇ ਨਾ ਧੋਬੀ ਦੇ ਘਰ ਟੁੱਕੇ ਚੋਰ, ਉਹ ਨਾ ਲੁੱਟੇ ਹੋਰ, ਕਿਉਂਕਿ ਧੋਬੀ ਦੇ ਘਰ ਲੀੜੇ ਤੇ ਦੂਜਿਆਂ ਦੇ ਪਏ ਹੁੰਦੇ ਆ। ਮਤਲਬ ਕਿ ਉਹ ਤੇ ਵਿਚਾਰੇ ਜ਼ਮਾਨਤਾਂ ਕਰਾ ਕੇ ਨਿਕਲ ਗਏ ਤੇ ਜਿਨ੍ਹਾਂ ਨੇ ਫੜਿਆ ਸੀ ਉਹ ਫਸ ਗਏ, ਕਿਉਂਕਿ ਪੁਲਿਸ ਵਾਲਿਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ। ਉਹ ਕਹਿੰਦੇ ਕਮਾਲ ਦੀ ਗੱਲ ਹੈ, ਇਹਨਾਂ ਦੀ ਤਾਂ ਮੌਕੇ ਤੇ ਜ਼ਮਾਨਤ ਹੋ ਗਈ ਤੇ ਫਸ ਕੇ ਅਸੀਂ ਗਏ ਆ। ਤਾਂ ਇਸ ਤਰ੍ਹਾਂ ਦਾ ਹੀ ਮਾਮਲਾ ਜਿਹੜਾ ਉਹ ਹੈਗਾ ਰਾਜਪੁਰੇ ਦਾ, ਜਿੱਥੇ ਇੱਕ ਕੋਈ ਕੋਲਡ ਸਟੋਰ ਬੰਦ ਪਿਆ ਸੀਗਾ ਤੇ ਬੰਦ ਪਏ ਕੋਲਡ ਸਟੋਰ ਦੇ ਵਿੱਚ ਇਹਨਾਂ ਨੇ ਨਵਾਂ ਕੰਮ ਸ਼ੁਰੂ ਕਰ ਦਿੱਤਾ। ਮਤਲਬ ਕਿ ਉੱਥੇ ਸ਼ਰਾਬ ਬਣਾਉਣੀ ਸ਼ੁਰੂ ਕਰ ਦਿੱਤੀ। ਸ਼ਰਾਬ ਵੀ ਹੋਲੋਗ੍ਰਾਮ ਆਪਦੀ ਉਹਦੇ ਸਟਿੱਕਰ ਵਗੈਰਾ ਉਹ ਜਿਹੜੇ ਲਾ ਦਿੰਦੇ, ਬ੍ਰਾਂਡ ਬਣਾ ਦਿੰਦੇ। ਮਤਲਬ ਕਿ ਸਾਰਾ ਕੁਛ ਕੋਲ ਹੀ ਸੀਗਾ ਕਿ ਬਸ ਬੋਤਲਾਂ ਦੇ ਵਿੱਚ ਪੈਕ ਕੀਤੀ ਔਰ ਉਸ ਤੋਂ ਬਾਅਦ ਅੱਗੇ ਤੋਰੀ। ਇਹ ਧੰਦਾ ਚੱਲਦਾ ਬਹੁਤ ਵੱਡੇ ਪੱਧਰ ਤੇ। ਇਹਦੇ ਵਿੱਚ ਕੀ ਆ ਕਿ ਕੁਛ ਕੈਮੀਕਲ ਵਗੈਰਾ ਪਾ ਕੇ ਬ੍ਰਾਂਡਿੰਗ ਜਿਹੜੀ ਹੁੰਦੀ ਹੈ ਸ਼ਰਾਬ ਦੀ ਕਰਕੇ ਤੇ ਗਾਂ ਮਹਿੰਗੇ ਭਾਅ ਤੇ ਵੇਚ ਦਿੱਤੀ ਜਾਂਦੀ ਹੈ। ਹੁਣ ਇਹਦੇ ਵਿੱਚ ਲਿੰਕ ਕੀ ਨਿਕਲਿਆ ਵਾ ਕਿ ਇੱਕ ਹੈਗਾ ਕਾਂਗਰਸੀ ਸਰਪੰਚ ਦਾ ਪਤੀ, ਦੂਸਰਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਤੇ ਨਾਲ ਕਿਹਾ ਜਾ ਰਿਹਾ ਕਿ ਇੱਕ MLA ਦੀ ਇਹਨਾਂ ਨੂੰ ਪੂਰੀ ਸ਼ਹਿ ਸੀਗੀ। ਤਾਂ ਇਸ ਤਰ੍ਹਾਂ ਇੱਕ ਪੋਲੀਟੀਕਲ ਗੇਮ ਬਣ ਗਈ। ਤਾਂ ਅਕਾਲੀ ਤਾਂ ਹੀ ਕਹਿੰਦੇ ਆ ਕਿ ਇਹ ਬਹੁਤ ਗੰਭੀਰ ਮਾਮਲਾ ਜੀ, ਇਹ ਕਰਨਾ ਚਾਹੀਦਾ ਵਾ ਕਰਨਾ ਚਾਹੀਦਾ। ਚਲੋ ਉਹ ਤਾਂ ਰਾਜਨੀਤਿਕ ਲੋਕ ਆ, ਉਹਨਾਂ ਦੀ ਮੰਗ ਜਿਹੜੀ ਆ ਉਹ ਆਪਣੀ ਥਾਂ ਤੇ ਵੱਧ ਆ, ਉਹ ਵਿਰੋਧੀ ਧਿਰ ਦੇ ਵਿੱਚ ਆ। ਪਰ ਮੇਰੇ ਖਿਆਲ ਦੇ ਨਾਲ ਕਾਂਗਰਸੀਆਂ ਨੇ ਕੁਛ ਗਲਤ ਨਹੀਂ ਕੀਤਾ, ਕਿਉਂਕਿ ਇਹਨਾਂ ਨੇ ਘਰ ਨੌਕਰੀ ਆਖਿਆ ਸੀ, ਘਰ ਨੌਕਰੀ ਦੇਵਾਂਗੇ, ਪਰ ਨੌਕਰੀ ਤੇ ਨਹੀਂ, ਪਰ ਹੁਣ ਉਹ ਘਰ ਸ਼ਰਾਬ ਪਹੁੰਚਾਉਣ ਦਾ ਯਤਨ ਕਰ ਰਹੇ ਆ। ਹੋਮ ਡਿਲੀਵਰੀ ਵਾਲਾ ਕੰਮ ਫੇਲ ਹੋ ਗਿਆ। ਹੁਣ ਠੇਕੇਦਾਰਾਂ ਨੇ ਕਿਹਾ ਸੀ ਠੇਕੇ ਨਹੀਂ ਖੋਲਣੇ, ਤਾਂ ਉਹਨਾਂ ਨੇ ਆਪਦੀ ਫੈਕਟਰੀ ਖੋਲ ਦਿੱਤੀ ਕਿ ਕੋਈ ਗੱਲ ਨਹੀਂ ਅਸੀਂ ਆਪਦੀ ਬਣਾ ਕੇ ਵੇਚਾਂਗੇ, ਆਪਦੀ ਬਣਾ ਕੇ ਘਰ ਪਹੁੰਚਾਈ ਚੱਲਾਂਗੇ। ਤਾਂ ਇਹ ਜੋ ਵੀ ਚੱਲਦਾ, ਇਹ ਦੇਖੋ ਇੱਕ ਦੋ ਚੀਜ਼ਾਂ ਨੇ ਮੈਂ ਜਿਵੇਂ ਕਿਹਾ ਕਿ ਸ਼ਰਾਬ ਦਾ ਕਾਰੋਬਾਰ ਉਦੋਂ ਤੱਕ ਠੀਕ ਨਹੀਂ ਹੋਣਾ ਜਦ ਤੱਕ ਕਾਰਪੋਰੇਸ਼ਨ ਨਹੀਂ ਬਣਾਇਆ ਜਾਂਦਾ।
ਤੁਸੀਂ ਦੇਖ ਲਿਓ ਕਿ ਜੇ ਸਹੀ ਢੰਗ ਨਾਲ ਇਹ ਕੰਮ ਕਰ ਜਾਣ, ਆਹੀ ਜਿਹੜਾ ਮਾਰਜਨ 1520 ਮੇਰੇ ਖਿਆਲ ਦੇ ਨਾਲ 1500 2000 ਕਰੋੜ ਦਾ ਹੋਏਗਾ, 3000 ਕਰੋੜ ਦਾ ਐਵਰੇਜ ਹੋਏਗਾ ਜੇ 20 ਸਾਲ ਤੋਂ ਤੁਸੀਂ ਚੱਕੋਗੇ ਤਾਂ ਇਹਨਾਂ ਤੋਂ ਐਵਰੇਜ ਨਿਕਲੇਗਾ ਕਿ ਜੋ ਇਹਨਾਂ ਨੂੰ ਮਿਲਦਾ। ਪਰ ਜੇਕਰ ਸਾਰਾ ਕਾਰੋਬਾਰ ਸਰਕਾਰੀ ਕਰ ਦਿੱਤਾ ਜਾਵੇ, ਨਿਗਮੀਕਰਨ ਕਰ ਦਿੱਤਾ ਜਾਵੇ ਉਹਦਾ, ਤੇ ਇਹੀ ਕਮਾਈ ਜਿਹੜੀ ਆ ਤੁਹਾਡੀ 4-5 ਗੁਣਾ ਵੱਧ ਜਾਣੀ ਆ। ਤੁਹਾਡਾ ਡਾਇਰੈਕਟਲੀ 25-30 ਹਜ਼ਾਰ ਰੁਜ਼ਗਾਰ ਜਿਹੜਾ ਪੈਦਾ ਹੋਏਗਾ, ਸਮਝਿਆ ਜਾਊਗਾ। ਔਰ ਤੀਜੀ ਚੀਜ਼ ਇਹ ਆ ਕਿ ਇੱਕ ਐਕਸਾਈਜ਼ ਐਕਟ ਦੇ ਵਿੱਚ ਬਹੁਤ ਵੱਡੀ ਕਮਜ਼ੋਰੀ ਆ। ਜਿਹੜੇ ਲੋਕ ਇਹਦੇ ਨਾਲ ਵਾਬਸਤਾ ਰਹੇ ਆ ਜਾਂ ਹੈਗੇ ਆ, ਉਹਨਾਂ ਨੂੰ ਪਤਾ ਕਿ ਜਿੰਨੀ ਮਰਜ਼ੀ ਰਿਕਵਰੀ ਹੋ ਜਾਵੇ, ਇਹਦੀ ਜ਼ਮਾਨਤ ਕਈ ਵਾਰ ਮਤਲਬ ਕਿ ਡਰਮ ਡਰੂਮ ਫੜ ਕੇ ਪੁਲਿਸ ਵਾਲੇ ਜਿਹੜੇ ਆ ਲੱਦ ਕੇ ਕੈਂਟਰ ਤੇ ਥਾਣੇ ਪਹੁੰਚਦੇ ਤੇ ਅਗਲਾ ਜ਼ਮਾਨਤ ਲੈ ਕੇ ਪਹਿਲਾਂ ਹੀ ਖੜਾ ਹੁੰਦਾ, ਹਾਂਜੀ ਅਸੀਂ ਤੇ ਜ਼ਮਾਨਤ ਕਰਾ ਲਈ ਹੈ। ਮਤਲਬ ਕਿ ਬਹੁਤ ਕਮਜ਼ੋਰੀਆਂ ਨੇ। ਔਰ ਤੀਜੀ ਚੀਜ਼ ਇਹ ਆ ਕਿ ਰੇਟ ਦਾ ਬੜਾ ਫਰਕ ਆ, ਚੰਡੀਗੜ੍ਹ ਦਾ ਫਰਕ ਆ, ਹਰਿਆਣੇ ਦਾ ਫਰਕ ਆ, ਪੰਜਾਬ ਦਾ ਮਤਲਬ ਕਿ ਮਹਿੰਗਾ ਰੇਟ ਆ। ਤੇ ਇਹਦੇ ਚੱਲਦੇ ਆ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਪਰ ਇਹਦੇ ਵਿੱਚ ਜੇ ਰਾਜਨੀਤਿਕ ਲੋਕ ਇਨਵੋਲਵ ਆ ਤੇ ਇੱਥੇ ਮਾਮਲਾ ਬਹੁਤ ਜ਼ਿਆਦਾ ਸੰਗੀਨ ਹੋ ਜਾਂਦਾ। ਔਰ ਇਹੀ ਦੋਸ਼ ਇਹਨਾਂ ਤੇ ਲੱਗਦੇ ਰਹੇ ਅੱਗੇ ਕਿ ਇਹਨਾਂ ਨੂੰ ਤੇ ਭਾਈ ਆ ਲਾਕਡਾਊਨ ਤੇ ਕਰਫਿਊ ਸੂਤ ਆਇਆ, ਇਹਨਾਂ ਨੇ ਤੇ ਪੂਰੀ ਚਾਂਦੀ ਕੁੱਟੀ ਆ ਕਾਂਗਰਸੀਆਂ ਨੇ। ਤਾਂ ਸਿੱਧੇ ਤੌਰ ਤੇ ਤੁਸੀਂ ਦੇਖ ਲਓ ਕਿ ਉਹਦਾ ਪ੍ਰਮਾਣ ਹੈ ਜਿਹੜਾ ਦੋਸ਼ਾਂ ਦਾ ਇੱਕ ਆ ਮਿਲਣ ਡਿਆ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਇੱਕ ਆਪਾਂ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਣੇ। ਸੋਤੇ ਤੋਂ ਤੁਹਾਡਾ ਵੀ ਜੇ ਕੋਈ ਸਵਾਲ ਆ ਤਾਂ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਲਈ ਨੰਬਰ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਯੂਬਾ ਸਿਟੀ ਦੇ ਨਜ਼ਦੀਕ ਇਲਾਕਾ ਚੀਕੋ ਕੈਲੀਫੋਰਨੀਆ ਦੇ ਗੈਸ ਸਟੇਸ਼ਨ ਦੇ ਵਿੱਚ EMPLOYEES ਦੀ ਜ਼ਰੂਰਤ ਹੈ। ਰਹਿਣ ਦਾ ਪ੍ਰਬੰਧ ਹੋਵੇਗਾ ਤੇ ਵਧੀਆ ਤਨਖਾਹ ਦੇਣ ਦਾ ਵਾਅਦਾ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜੈਸੀ ਘੁੰਮਣ 530 966 8211 530 966 8211। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com, zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30-year fixed rate 2.99% with APR 3.032%, 15-year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 01357217। ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ।
ਤੱਖੜ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ हेयर रिमूवल, फिलर्स, wrinkles रिलैक्सर्स, एंटी-एजिंग ट्रीटमेंट्स, माइक्रोडर्माब्रेशन, स्किन रेजुविनेशन, फाइन लाइन्स, ब्राउन स्पॉट्स, स्पाइडर वेन्स, स्ट्रेच मार्क्स ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖੜ MD 9166889994 8191 Timberlake Way Suite 350 ਅਤੇ 400 Sacramento। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਤੁਸੀਂ ਵੀ ਹੁਣ ਜੇ ਕਾਲ ਕਰਕੇ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਨਾਲ ਗੱਲ ਕਰਦੇ ਹਾਂ, ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਬੰਸ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕੁਆਰੀਆਂ ਦੀਆਂ ਦੋ ਪੁੱਛੀਆਂ ਕਿ ਜਿਹੜਾ ਬਲਬੀਰ ਸਿੰਘ ਰੰਪੀ ਹੈ ਨਾ, ਇਹ ਬਲਬੀਰ ਸਿੰਘ ਉਹ ਸਾਜ ਵੀ ਆ ਇੱਕ ਗੱਲ, ਤੇ ਦੂਜੀ ਇਹ ਪੁੱਛੀਆਂ ਕਿ ਜਿਹੜਾ ਹੈਗਾ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਕੀ ਹਾਲ ਆ। ਤੇ ਤੀਜੀ ਗੱਲ ਜਿਹੜੀ ਹੈਗੀ ਆ ਉਹ ਇਹ ਕਿ ਜਿਹੜੀ ਮਜ਼ਦੂਰਾਂ ਦੀ ਗੱਲ ਆ, ਮਜ਼ਦੂਰਾਂ ਦੀ ਹਿਜਰਤ ਉਹ ਠੀਕ ਹੈ ਜੇ ਬੜੀ ਕਿਸਮ ਦੇ ਵੱਡੇ ਕਿੰਨੇ ਮਜ਼ਦੂਰ ਹੋਣਗੇ, ਲੇਕਿਨ ਮੇਰਾ ਮਤਲਬ ਸਿਰਫ ਉਹ ਆ ਵੀ ਖੇਤੀ ਦੇ ਨਾਲ ਜ਼ਿਮੀਂਦਾਰ ਕੰਮ ਦੇ ਨਾਲ ਜੁੜੇ ਹੋਏ ਆ, ਇਹ ਜ਼ਿਮੀਂਦਾਰਾਂ ਨੂੰ ਇੰਨਾ ਕੁ ਮੌਕਾ ਦਿੱਤਾ ਜਾਵੇ ਵੀ ਜਿੰਨੇ ਕੁ ਮਜ਼ਦੂਰ ਤੁਹਾਨੂੰ ਚਾਹੀਦੇ ਇਹਨਾਂ ਨੂੰ ਇਹਨਾਂ ਦੀ ਰੋਟੀ ਜਾਂ ਜੋ ਵੀ ਕੁਛ ਹੈਗਾ ਇਹਨਾਂ ਨੂੰ ਤੁਸੀਂ ਆਪਣੇ ਜ਼ਿੰਮੇਵਾਰੀ ਤੇ ਰੱਖ ਲਓ ਤੇ ਇਹ ਕੰਮ ਚੰਗਾ ਨਹੀਂ ਹੋਊਗਾ। ਦੱਸੋ ਜਰਾ ਜੀ। ਥੈਂਕ ਯੂ। ਨਹੀਂ ਜੀ, ਉਹ ਰਹਿੰਦੇ ਆ। ਦੇਖੋ ਇੰਨੀ ਤਕਲੀਫ ਚੱਲ ਕੇ ਕੋਈ 2 ਮਹੀਨੇ ਤੁਸੀਂ ਕਿਸੇ ਨੇ ਪੁੱਛਿਆ ਨਹੀਂ ਹੈ, ਉਹ ਹੁਣ ਤੇ ਘਰਾਂ ਨੂੰ ਭੱਜ ਰਹੇ ਆ। ਗਾਹ ਕੁਛ ਦਿਖਦਾ ਨਹੀਂ ਹੈ, ਫੈਕਟਰੀਆਂ ਕਦੋਂ ਚੱਲੂਗੀਆਂ, ਕਿੰਨਾ ਕੁ ਚਿਰ, ਕਿਉਂਕਿ ਝੋਨਾ ਲਾ ਕੇ ਵੀ ਮੁੜ ਕੇ ਤਾਂ ਲੋਕਾਂ ਨੇ ਇਹੀ ਕਹਿਣਾ ਨਾ ਕਿ ਜਾਓ ਭਾਈ ਜਾਓ ਆਪੋ ਆਪਣੇ ਘਰਾਂ ਨੂੰ। ਔਰ ਜਦੋਂ ਬੰਦਾ ਮੁਸੀਬਤ ਦੇ ਵਿੱਚ ਹੁੰਦਾ ਔਰ ਮੁਸੀਬਤ ਆਲ ਓਵਰ ਹੀ ਹੋਵੇ ਤਾਂ ਪਿਛਲਿਆਂ ਦਾ ਵੀ ਫਿਕਰ ਹੁੰਦਾ ਹੈ ਨਾ। ਸੋ ਉਹਨਾਂ ਨੇ ਵੀ ਘਰੇ ਜਾਣਾ ਨਾ, ਉਹਨਾਂ ਬਾਰੇ ਵੀ ਸੋਚੋ। ਜਿਹੜੇ ਪਹਿਲਾਂ ਇੱਥੇ ਬੈਠੇ ਆ ਤਾਂ ਹੁਣ 2 ਮਹੀਨੇ ਆ ਹੋ ਗਏ ਆ, ਗਾਹ ਕੁਛ ਦੀਦਾ ਨਹੀਂ ਹੈ ਤਾਂ ਭਾਈ ਉਹਨਾਂ ਨੂੰ ਆਜ਼ਾਦੀ ਆ ਆਪਣੇ ਘਰ ਜਾਣ ਦੀ। ਆਪਾਂ ਉਹਨਾਂ ਨੂੰ ਜਬਰੀ ਨਹੀਂ ਰੋਕ ਸਕਦੇ। ਜੇ ਕਰਨਾ ਹੁੰਦਾ ਤਾਂ ਸਰਕਾਰ ਕਰਦੀ, ਉਹਨਾਂ ਨੂੰ ਸੰਤੁਸ਼ਟ ਕਰਦੀ, ਉਹ ਜਾਂਦੇ ਹੀ ਨਾ। ਦੂਜੀ ਗੱਲ, ਮਨਮੋਹਨ ਸਿੰਘ ਜੀ ਫਿੱਟ ਹੋ ਗਏ ਆ। ਤੇ ਤੀਜੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਤੁਹਾਡੀ ਦੀ ਕਿ ਪਹਿਲੀ ਗੱਲ ਤੁਸੀਂ ਕੀ ਪੁੱਛੀ ਹੈ। ਪੁੱਛਦੇ ਸੀਗੇ ਵੀ ਜਿਹੜੇ ਬਲਬੀਰ ਸਿੰਘ ਓਲੰਪੀਅਨ ਆ, ਕੀ ਉਹੀ ਬਲਬੀਰ ਸਿੰਘ ਦੋਸਾਂਝ ਨੇ? ਨਹੀਂ, ਉਹ ਹਾਂਜੀ ਬਲਬੀਰ ਸਿੰਘ ਉਹੀ ਹੈ ਜੀ, ਟ੍ਰਿਪਲ ਚੈਂਪੀਅਨ ਕਿਹਾ ਜਾਂਦਾ ਉਹਨਾਂ ਨੂੰ। ਤਾਂ ਉਹ ਹਾਲੇ ਮੇਰੇ ਖਿਆਲ ਦੇ ਨਾਲ ਕ੍ਰਿਟੀਕਲ ਸਥਿਤੀ ਦੇ ਵਿੱਚ ਹੀ ਆ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਗੁਰਮੁਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ
ਮਿੰਟੂ ਜੀ, ਰਾਜਕਰਨ ਜੀ, ਸਤਿ ਸ੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਮਿੰਟੂ ਜੀ, ਜਿਸ ਤਰ੍ਹਾਂ ਪੰਜਾਬ ਰੋਡਵੇਜ਼ ਦੀ ਬੱਸਾਂ ਦਿੱਲੀ ਵਾਸਤੇ ਅੱਗੇ ਮੰਤਰੀ ਕਹਿੰਦਾ ਸੀਗਾ ਮੇਰੇ ਕੋਲ ਟਾਈਮ ਨਹੀਂ ਹੈ, ਹੁਣ ਟਾਈਮ ਮੁੱਖ ਮੰਤਰੀ ਕਹਿ ਨਹੀਂ ਸਕਦੇ ਉਹਨੂੰ ਜਾ ਕੇ ਪੰਜਾਬ ਰੋਡਵੇਜ਼ ਦੀ ਬੱਸਾਂ ਚਲਾਉਣ ਦਾ ਇੰਤਜ਼ਾਮ ਕਰੇ? ਕਿੱਥੇ ਜੀ? ਦਿੱਲੀ 에ਅਰਪੋਰਟ ਵਾਸਤੇ ਜੀ। ਹਾਂ ਜੀ। ਨਹੀਂ ਜੀ, ਬੱਸਾਂ ਤੇ ਕਿਤੇ ਵੀ ਨਹੀਂ ਚੱਲ ਰਹੀਆਂ ਜੀ, ਬੱਸਾਂ ਤੇ ਕਿਤੇ ਵੀ ਨਹੀਂ ਚੱਲ ਰਹੀਆਂ। ਜਿਸ ਟਾਈਮ ਚੱਲਣਗੀਆਂ ਜੀ, ਜਿਸ ਟਾਈਮ ਵੀ ਚੱਲਣਗੀਆਂ ਕਹਿੰਦੇ ਵੀ ਮਸਲਾ ਹੱਲ ਕਰ ਲੈਣ ਹੁਣ, ਵੀ ਹੁਣ ਤਾਂ ਵਕਤ ਹੀ ਵਕਤ ਆ। ਨਹੀਂ ਦੇਖੋ, ਮਸਲਾ ਕੀ ਆ ਕਿ ਮਸਲਾ ਨਿੱਜੀ ਮਫਾਦਾਂ ਦਾ ਮਸਲਾ ਤੇ ਕੁਝ ਵੀ ਨਹੀਂ ਹੈ, ਉਹ ਵੱਡੇ ਘਰਾਂ ਦਾ ਮਸਲਾ। ਔਰ ਉਹਦੇ ਵਿੱਚ ਇੱਕ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ 'ਚ ਅੜੰਗਾ, ਮੈਂ ਤੁਹਾਨੂੰ ਸ਼ਾਇਦ ਇੱਕ ਵਾਰੀ ਤਫਸੀਲ 'ਚ ਦੱਸਿਆ ਵੀ ਸੀਗਾ ਕਿ ਉਹ ਇਹਨਾਂ ਦੇ ਹੱਕ ਦੇ ਵਿੱਚ ਸਟੇ ਆ, ਤੇ ਉਹ ਬੜੇ ਸਾਲਾਂ ਦਾ ਸਟੇ, ਉਹ ਕਿਸੇ ਨੇ ਤੜਵਾਇਆ ਨਹੀਂ ਹੈ। ਜਦ ਤੱਕ ਉਹ ਸਟੇ ਨਹੀਂ ਟੁੱਟੂਗਾ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋਣਾ। ਹਾਂ, ਇਹ ਆ ਕਿ ਜਿਹੜੀਆਂ ਸਰਕਾਰੀ ਬੱਸਾਂ ਹੈ ਉਹ ਗਾਂਹ ਜਾ ਸਕਦੀਆਂ। ਉਹਦੇ ਵਾਸਤੇ ਇਹ ਆ ਕਿ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਉੱਥੇ ਲਾਗੇ ਬੰਨੇ ਜਿਹੜਾ ਕੋਈ ਬੱਸ ਅੱਡਾ ਉਹ ਬਣਾ ਲੈ, ਕਿਉਂਕਿ ਉਹ ਇਹਨਾਂ ਦੇ ਜਿਹੜੇ ਪਰਮਿਟ ਆ ਉਹ ਬੱਸ ਅੱਡੇ ਤੱਕ ਆ, ਠੀਕ ਹੈ ਨਾ, ਗਾਹ ਉੱਥੋਂ ਤੱਕ ਨਹੀਂ ਜਾ ਸਕਦੇ। ਤਾਂ ਕਿਉਂਕਿ ਦੂਸਰਿਆਂ ਕੋਲ ਸਟੇ ਆ ਤੇ ਉਹਨਾਂ ਦੇ ਜਿਹੜੇ ਪਰਮਿਟ ਆ ਉਹ ਦੂਜੇ ਆ, ਟੂਰਿਸਟ ਵਾਲੇ ਜਿਹੜੇ ਆ ਜਾਂਦੇ ਆ ਉਹ ਜਾ ਸਕਦੇ ਆ। ਤਾਂ ਇਹ ਇੱਕ ਬੇਸਿਕ ਚੱਕਰ ਹੈ, ਉਸ ਚੱਕਰ ਨੂੰ ਕੱਢਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ। ਪਰ ਰੌਲਾ ਉਹੀ ਇੱਛਾ ਸ਼ਕਤੀ ਦਾ, ਤੇ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਰਾਂਸਪੋਰਟ ਧੰਦੇ ਤੇ ਇੱਕ ਬਹੁਤ ਵੱਡਾ ਗਲਬਾ ਹੈ, ਉਸ ਗਲਬੇ ਨੂੰ ਤੋੜਨ ਦੀ ਜ਼ਰੂਰਤ ਆ। ਮਤਲਬ ਕਿ ਜਿੱਦਾਂ ਕਹਿ ਲਈਏ ਨਾ ਕਿ ਜੜ ਤੱਕ ਜਾਣ ਦੀ ਲੋੜ ਆ। ਸੋ ਇਹਨੂੰ ਸਾਰੇ ਨੂੰ ਇੱਕ ਟਰਾਂਸਪੋਰਟ ਪਾਲਿਸੀ ਨੂੰ ਨਵੇਂ ਸਿਰੇ ਤੋਂ ਲਿਆ ਕੇ ਉਹਦੇ ਚੰਗੀ ਤਰ੍ਹਾਂ ਸਮੀਖਿਆ ਕਰਕੇ ਰਿਜ਼ਲਟ ਜੋ ਵੀ ਆ ਫਿਰ ਉਹਨੂੰ ਲਾਗੂ ਕੀਤਾ ਜਾਵੇ। ਕੋਈ ਇੱਕ ਵਿਸ਼ੇਸ਼ ਰੂਟ ਦੀ ਗੱਲ ਨਹੀਂ ਹੈ ਇੱਥੇ। ਤੇ ਮੈਂ ਤੇ ਇਹ ਗੱਲ ਕਹਿਣ ਡਿਆ ਕਿ ਕਈ ਸੈਂਕੜੇ ਕਰੋੜ ਰੁਪਈਆ ਕਮਾਇਆ ਜਾ ਸਕਦਾ। ਤੁਸੀਂ ਤੇ 2-4 ਬੱਸਾਂ ਦੀ ਗੱਲ ਕਰਦੇ ਹੋ ਨਾ ਕਿ 에ਅਰਪੋਰਟ ਤੱਕ, ਮੈਂ ਕਹਿੰਦਾ ਕਿ ਬਹੁਤ ਵੱਡਾ ਇੱਕ ਮਾਲੀਆ ਇਕੱਠਾ ਕੀਤਾ ਜਾ ਸਕਦਾ ਜੇ ਸਹੀ ਢੰਗ ਦੀ ਟਰਾਂਸਪੋਰਟ ਪਾਲਿਸੀ ਆ ਜਾਵੇ। ਜੀ, ਪਰ ਉਹ ਸ਼ਰਾਬ ਵੇਚਣ ਤੋਂ ਵਿਹਲੇ ਹੋਣ ਤਾਂ ਹੈ ਨਾ, ਉਹਨਾਂ ਨੂੰ ਸਿਰਫ ਇੱਕ ਹੀ ਮਾਲੀਆ ਦਿਖਦਾ ਵੀ ਉਹੀ ਉਹਦੇ ਥਰੂ ਹੀ ਜਿਹੜਾ ਇਹਨਾਂ ਨੂੰ ਬਣਨਾ ਹੈਗਾ ਆ। ਬਿਲਕੁਲ ਨੀਤ ਹੋਵੇ ਤਾਂ ਕੀ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਅਗਲੇ ਕਾਲਰ ਨੇ ਹਰਦਿਆਲ ਜੀ, ਤੇ ਤੁਸੀਂ ਵੀ ਸਰੋਤਿਓ ਜੀ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 4082725200 408-272 ਹਰਦਿਆਲ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਵੀਰਾ, ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ, ਜਿਹੜਾ ਅੰਮ੍ਰਿਤਸਰ ਤੋਂ ਫੜ ਹੋਈ ਸੀ ਖੇਪ ਚਿੱਟੇ ਦੀ ਫੈਕਟਰੀ ਫੜ ਹੋਈ ਸੀ, ਉਹਦਾ ਕੀ ਬਣਿਆ ਜੀ? ਤੇ ਦੂਸਰਾ ਸੀਗਾ ਮੇਰਾ ਸਵਾਲ, ਜਿਹੜਾ ਬਲਵਿੰਦਰ ਸਿੰਘ DSP ਫੜ ਹੋਇਆ ਸੀ ਕਸ਼ਮੀਰ ਚੋਂ, ਉਹਦੀ ਮੁੜ ਕੇ ਉਸ ਨਹੀਂ ਕੱਢੀ, ਕੋਈ ਇਨਕੁਆਇਰੀ ਕੀਤੀ ਉਹ ਤੋਂ ਕੀ ਸੀਗਾ ਕੀ ਨਹੀਂ? ਇਹੋ 2 ਸਵਾਲ ਮੇਰੇ ਜੀ। ਨਹੀਂ ਦੇਖੋ, ਜਿਹੜੀ ਉਹ ਤੁਸੀਂ ਫੈਕਟਰੀ ਕਹਿੰਦੇ ਹੋ, ਫੈਕਟਰੀ ਨਹੀਂ ਸੀਗੀ ਉਹ। ਅਸਲ ਦੇ ਵਿੱਚ ਇੱਕ ਤਰ੍ਹਾਂ ਨਾਲ ਚਲੋ ਕਿ ਗੋਡਾਊਨ ਦਾ ਕੰਮ ਲਿਆ ਜਾ ਰਿਹਾ ਸੀ, ਇੱਕ ਕੋਠੀ ਸੀਗੀ, ਫੈਕਟਰੀ ਨਹੀਂ। ਫੈਕਟਰੀ ਉਹ ਹੁੰਦੀ ਹੈ ਜਿੱਥੇ ਬਣਾਈ ਜਾਂਦੀ ਹੈ ਚੀਜ਼, ਜਿੱਥੇ ਨਿਰਮਤ ਹੁੰਦੀ ਹੈ, ਜਿੱਥੇ ਉਹਦਾ ਨਿਰਮਾਣ ਹੁੰਦਾ। ਐਸਾ ਉੱਥੇ ਕੁਛ ਨਹੀਂ ਸੀ, ਉਹ ਤਾਂ ਨਾਲ ਮਾਲ ਲਿਆ ਕੇ ਰੱਖਿਆ ਸੀ ਔਰ ਉਹਦੇ ਚੋਂ ਬੰਦੇ ਫੜੇ ਗਏ ਆ। ਕੁਛ ਮੇਰੇ ਖਿਆਲ ਨਾਲ ਇੱਕ ਦੁੱਕਾ ਭਗੌੜੇ ਵੀ ਆ, ਤਾਂ ਉਹਨਾਂ ਤੇ ਮੁਕੱਦਮਾ ਚੱਲਦਾ ਪਿਆ। ਮੁਕੱਦਮੇ ਚ ਅੱਗੇ ਕੀ ਬਣੇਗਾ ਉਹ ਆਪਣਾ ਮੇਰੇ ਖਿਆਲ ਦੇ ਨਾਲ ਪ੍ਰੈਡਿਕਸ਼ਨ ਵਾਲਾ ਖੇਤਰ ਵੀ ਹੈ ਨਹੀਂ। ਦੂਜੀ ਚੀਜ਼, ਬਲਵਿੰਦਰ DSP ਬਾਰੇ ਹੈ ਜਿਹੜਾ, ਉਹਨੂੰ ਫੇਰ ਇੱਕ ਵਾਰੀ ਰਿਮਾਂਡ ਤੇ ਲਿਆਂਦਾ ਸੀ ਉਹਨਾਂ ਪਿੱਛੇ ਜੇ। ਰਿਮਾਂਡ ਉਹਦਾ ਚੋਖਾ ਪਹਿਲਾਂ ਵੀ ਲੰਮਾ ਚੱਲਿਆ, ਉਹ ਵੀ ਕੇਸ ਚੱਲੂਗਾ, ਗਵਾਹੀਆਂ ਹੋਣੀਆਂ, ਫਿਰ ਉਸ ਤੋਂ ਬਾਅਦ ਮਾਮਲਾ ਜਿਹੜਾ ਜ਼ਿਲ੍ਹਾ ਤੇ ਜਾਏਗਾ, ਫੈਸਲਾ ਹੋਣਾ। ਪਰ ਮੇਰੇ ਲਈ ਹੈਰਾਨਗੀ ਦੀ ਗੱਲ ਇਹ ਸੀਗੀ ਕਿ ਛੋਟੀਆਂ ਗੱਲਾਂ ਕਰਕੇ ਜਿਹੜੇ ਲੋਕ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੰਦੇ ਜਾਂ ਦਰਜ ਕਰਵਾਉਂਦੇ ਆ, ਉਹਨਾਂ ਨੇ ਇਸ ਮਾਮਲੇ 'ਚ ਕੋਈ ਪਹਿਲ ਕਦਮੀ ਨਹੀਂ ਕੀਤੀ। ਇਹਦੇ ਖਿਲਾਫ ਦੇਸ਼ ਧਰੋਹ ਦਾ ਕੋਈ ਮੁਕੱਦਮਾ ਨਹੀਂ ਦਰਜ ਹੋਇਆ। ਮਤਲਬ ਕਿ ਜਿਹਨੇ ਸਭ ਤੋਂ ਵੱਡਾ ਮੈਂ ਕਹੂੰਗਾ ਕਿ ਧਰੋਹ ਕੀਤਾ ਮੁਲਕ ਦੇ ਨਾਲ, ਆਪਣੇ ਫਰਜ਼ਾਂ ਦੇ ਨਾਲ, ਆਪਣੀ ਡਿਊਟੀ ਦੇ ਨਾਲ, ਤਾਂ ਉਸ ਬੰਦੇ ਦੇ ਖਿਲਾਫ ਇਹਨਾਂ ਨੇ ਦੇਸ਼ ਧਰੋਹ ਦਾ ਕੋਈ ਮੁਕੱਦਮਾ ਦਰਜ ਨਹੀਂ ਕੀਤਾ। ਜੀ, ਇਹਨਾਂ ਤੋਂ ਬਹੁਤੀ ਆਪਾਂ ਉਮੀਦ ਵੀ ਜਿਹੜਾ ਕੀ ਰੱਖੀਏ, ਪਤਾ ਹੀ ਆ ਵੀ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਇਹ ਕੁਛ ਕੇਸ ਜਿਹੜੇ ਉਹ ਕਰਦੇ ਨੇ। ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਰਦਾਰ ਰਾਜਕਰਨ ਵੀਰ ਜੀ ਤੇ ਸਰਦਾਰ ਮਿੰਟੂ ਗੋਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੇਰਾ ਤਾਂ ਸਵਾਲ ਆ ਜੀ ਇੱਕ ਵੀ ਆ ਜਿਹੜਾ ਹੁਣ ਵਨ ਨੇਸ਼ਨ ਵਨ ਕਾਰਡ ਬਣਾਉਂਦੇ ਆ, ਇਹ ਇੱਕ ਵਾਰੀ ਕਿਉਂ ਨਹੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੋਈ ਵੀ ਦਖਲਅੰਦਾਜ਼ੀ ਕਰਕੇ
ਵੀ ਇੱਕ ਵਾਰੀ ਬਣਾ ਲਏ, ਕੋਈ ਮੁੜ ਕੇ ਮੁੱਖ ਮੰਤਰੀ ਬਦਲਦਾ, ਕੋਈ ਸਰਕਾਰ ਬਦਲਦੀ ਆ, ਉਹਨਾਂ ਦਾ ਉਹ ਕਾਰਡ ਚੱਲੂਗਾ ਜਿੰਨਾ ਚਿਰ ਉਹ ਬੰਦਾ ਜਿਉਂਦਾ ਰਹੂਗਾ। ਜਾਂ ਉਹਦੀ ਜੇ ਫੈਮਿਲੀ 'ਚ ਐਡ ਕਰਨਾ, ਹਰ ਸਾਲ ਐਡ ਕਰ ਸਕਦੇ 5 ਸਾਲਾਂ ਤੋਂ ਕਰ ਦੇਣ, ਵੀ ਜਿਹੜੇ ਨਵੇਂ ਬੰਦੇ ਅੱਡ ਹੁੰਦੇ ਆ, ਬੱਚੇ ਜਾਂ ਵਾਧੇ ਘਟਦੇ ਆ, ਉਹ ਐਡ ਹੋ ਜਾਣ। ਤੇ ਇਹ ਇਹਨਾਂ ਦੇ ਉਹਦੇ ਤੇ ਪੈਸੇ ਖਰਚ ਕਰਦੇ ਆ, ਖੇਡ ਬਣਾਈ ਇਹਨਾਂ ਦੀ, ਤਾਂ ਲੋਕਾਂ ਨੂੰ ਸਹੂਲਤਾਂ ਦਿੰਦੇ ਨਹੀਂ, ਤੇ ਕਾਰਡਾਂ ਤੇ ਕਰ ਕਰਕੇ ਪੈਸੇ ਖਰਚ ਕਰਕੇ ਤੇ ਬਸ ਖਤਮ ਕਰ ਲੈਂਦੇ ਆ। ਤੇ ਦੂਜਾ ਸਵਾਲ ਆ ਜੀ, ਇੱਕ ਨਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ, ਉਹਨਾਂ ਦਾ ਫਰੈਂਡ ਹੁੰਦੀ ਸੀ, ਉਹ ਪਤਾ ਨਹੀਂ ਕਰੋਨਾ ਵਾਇਰਸ ਕਰਕੇ ਕਿਤੇ ਗਾਇਬ ਹੋ ਗਈ ਕਿ ਕੀ ਗੱਲ ਹੋ ਗਈ, ਉਹ ਨਹੀਂ ਕਿਤੇ ਉਹਦੀ ਚਰਚਾ ਜੀ ਹੋਈ ਜਿਵੇਂ ਅੱਗੇ ਚਰਚਾ ਹੁੰਦੀ ਸੀ। ਓਕੇ ਜੀ, ਦੱਸੋ ਜੀ, ਕੱਟੋ ਜੀ ਨਾ। ਨਹੀਂ, ਉਹਦੇ ਬਾਰੇ ਨਹੀਂ ਜੀ ਮੈਨੂੰ ਪਤਾ। ਤੇ ਜਿਹੜਾ ਆ ਤੁਸੀਂ ਕਿਹਾ ਕਿ 1 ਨੇਸ਼ਨ 1 ਰਾਸ਼ਨ ਕਾਰਡ, ਇਹਦੇ 'ਚ ਕੀ ਆ ਕਿ ਇਹ ਕੋਈ ਨਵਾਂ ਕਨਸੈਪਟ ਨਹੀਂ ਹੈਗਾ, ਇਹ ਤੇ ਪਿਛਲੇ ਸਾਲ ਦੀ ਤਿਆਰੀ ਔਰ ਬਹੁਤ ਲੰਬੇ ਸਮੇਂ ਤੋਂ ਚੱਲਦੀ ਪਈ ਕੋਸ਼ਿਸ਼। ਮਾੜਾ ਕੰਮ ਨਹੀਂ ਹੈਗਾ, ਇਹ ਮਾੜੀ ਗੱਲ ਨਹੀਂ ਹੈਗੀ, ਇਹਦੇ 'ਚ ਕੋਈ ਨਹੀਂ ਹੈ ਮਾੜੀ ਗੱਲ। ਕਿਉਂਕਿ ਇੱਕ ਬਿਹਾਰੀ ਬੰਦਾ ਪੰਜਾਬ ਦੇ ਵਿੱਚ ਆਉਂਦਾ ਤਾਂ ਪੰਜਾਬ ਦੇ ਵਿੱਚ ਹੁਣ ਜੇ ਇਸ ਤਰ੍ਹਾਂ ਦੀ ਵਿਪਤਾ ਉਹਨੂੰ ਪੈਂਦੀ ਆ, ਸਭ ਤੋਂ ਪਹਿਲਾਂ ਉਹਨੂੰ ਭੋਜਨ ਜ਼ਰੂਰਤ, ਜਿੱਦਾਂ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ, ਸਭ ਤੋਂ ਪਹਿਲਾਂ ਉਹਨੂੰ ਜ਼ਰੂਰਤ ਹੈ ਭੋਜਨ ਦੀ। ਕਿ ਜੇ ਉਹਦੇ ਕੋਲ ਕਾਰਡ ਹੋਊਗਾ ਉਹਨੂੰ ਇੱਥੇ ਕੋਈ ਦਿੱਕਤ ਨਹੀਂ ਹੈ, ਉਹ ਆਮ ਡੀਪੂ ਹੋਲਡਰ ਕੋਲ ਜਾਊਗਾ ਕਿ ਲਿਆ ਭਾਈ ਸੱਜਣਾ ਮੇਰਾ ਜੋ ਬਣਦਾ ਮੈਨੂੰ ਦੇ ਦੇ, ਤਾਂ ਉਹਦੇ ਨਾਲ ਉਹਦਾ ਤੋਰੀ ਫੁਲਕਾ ਚੱਲਿਆ ਜਾਊਗਾ। ਇਹਦੇ 'ਚ ਕੀ ਵਿਪਤਾ, ਕੀ ਸਮੱਸਿਆ, ਕੋਈ ਚੱਕਰ ਨਹੀਂ ਹੈਗਾ। ਕਿਉਂਕਿ ਵੈਲਫੇਅਰ ਮੈਂ ਕਹਿੰਦਾ ਕਿ ਸਟੇਟ ਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਸੁਸਾਇਟੀ ਦੇ ਵਿੱਚ ਕੋਸ਼ਿਸ਼ਾਂ ਹੋਣਗੀਆਂ, ਕੋਈ ਮਾੜੀ ਗੱਲ ਨਹੀਂ। ਆਧਾਰ ਕਾਰਡ ਤੇ ਵੀ ਤਾਂ ਇੰਨਾ ਖਰਚਾ ਅਸੀਂ ਕੀਤਾ ਹੀ ਆ ਨਾ, ਹੋਰ ਦੂਜੇ ਕਾਰਡਾਂ ਤੇ। ਤਾਂ ਇਹਦੀ ਇੱਕ ਮੈਂ ਕਹੂੰਗਾ ਕਿ ਬੁਨਿਆਦੀ ਜੋ ਸਾਡੇ ਲੋਕਾਂ ਨੂੰ ਫਾਇਦੇ ਵਾਲੀ ਚੀਜ਼ ਹੁੰਦੀ ਆ ਉਹ ਇਹੋ ਆ ਕਿ ਕੋਈ ਬੰਦਾ, ਕਿਉਂਕਿ ਸਾਡੇ ਕਰੋੜਾਂ ਬੰਦੇ ਜਿਹੜੇ ਆ ਉਹ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਂਦੇ ਆ, ਉਹ ਆਪਣਾ ਆਸਾਨੀ ਦੇ ਨਾਲ ਭੋਜਨ ਹੈ ਜਿਹੜਾ ਪ੍ਰਾਪਤ ਕਰ ਸਕਦੇ ਆ, ਫੂਡ ਪ੍ਰਾਪਤ ਕਰ ਸਕਦੇ ਆ। ਕੋਈ ਮਾੜੀ ਗੱਲ ਨਹੀਂ ਇਹਦੇ 'ਚ, ਮੈਨੂੰ ਤਾਂ ਬਹੁਤ ਵਧੀਆ। ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਕਿ ਐਮਰਜੈਂਸੀ ਕਾਰਡ ਬਣਾਓ, ਐਮਰਜੈਂਸੀ ਕਾਰਡ ਬਣਾਓ। ਪਰ ਉਹਦੇ 'ਚ ਇਹ ਚੱਕਰ ਆ ਕਿ ਹੁਣ ਜਿੱਦਾਂ ਇਹਨਾਂ ਨੇ ਕਹਿਤਾ ਕਿ ਅਸੀਂ ਯਕਦਮ ਬਣਾ ਰਹੇ ਕਰ ਰਹੇ ਹਾਂ, ਪਰ ਮੇਰੇ ਜ਼ਹਿਨ ਦੇ ਵਿੱਚ ਉੱਥੇ ਇੱਕ ਸਵਾਲ ਆ ਕਿ ਦੇਖੋ ਇਹ ਤੁਹਾਨੂੰ ਤਾਂ ਕਰਨ ਦਾ ਫਾਇਦਾ ਹੈ ਇਸ ਟਾਈਮ, ਜੇ ਤੁਸੀਂ ਐਮਰਜੈਂਸੀ ਕਹਿੰਦੇ ਹੋ ਕਿ ਅਸੀਂ ਬਣਾ ਰਹੇ ਹਾਂ, ਤਾਂ ਤੁਹਾਨੂੰ ਤਾਂ ਫਾਇਦਾ ਹੈ ਜੇ ਤੁਸੀਂ ਨਾਲ ਦੀ ਨਾਲ ਕੋਟਾ ਜਿਹੜਾ ਉਹ ਉਸ ਹਿਸਾਬ ਨਾਲ ਅਲਾਟ ਕਰੋ। ਹੁਣ ਜਿਸ ਤਰ੍ਹਾਂ ਪੰਜਾਬ ਆ, ਪੰਜਾਬ ਦੇ ਵਿੱਚ ਮੰਨ ਲਓ ਬਿਹਾਰ ਦੇ ਬੰਦੇ ਆ 50 ਬੰਦੇ ਜਾਂ 100 ਬੰਦੇ ਆ, ਉਹਨੂੰ 1 ਨੇਸ਼ਨ 1 ਰਾਸ਼ਨ ਕਾਰਡ ਦਾ ਕਦੇ ਹੀ ਫਾਇਦਾ ਨਾ ਕਿ ਜੇ ਤੁਸੀਂ ਬਣਦਾ ਕੋਟਾ ਡੀਪੂ ਹੋਲਡਰ ਨੂੰ ਅਲਾਟ ਕਰੋਗੇ, ਕਿਉਂਕਿ ਡੀਪੂ ਹੋਲਡਰ ਤਾਂ ਹੀ ਦੇਊਗਾ ਜੇ ਉਹਦੇ ਕੋਲ ਪਿੱਛੋਂ ਕੋਟਾ ਆਇਆ ਹੋਊਗਾ। ਤੇ ਤੁਹਾਨੂੰ ਇਹ ਵੀ ਚੀਜ਼ ਜਿਹੜੀ ਉਹ ਕਰਨੀ ਪਊਗੀ। ਉਹਦੇ ਲਈ ਡਾਟਾ ਜਿਹੜਾ ਕਿ ਕਿੱਥੇ ਕਿੰਨੇ ਬੰਦੇ ਆ, ਕਿੱਥੇ ਕਿਹੜੀ ਥਾਂ ਤੋਂ ਉੱਠ ਕੇ ਦੂਜੀ ਥਾਂ ਤੇ ਗਏ ਆ, ਇਹ ਡਾਟਾ ਜਿਹੜਾ ਕਲੈਕਟ ਕਰਨਾ ਬਹੁਤ ਵੱਡਾ ਕੰਮ ਹੈ। ਇਹ ਕਰਨ ਤੇ ਮੇਰੇ ਖਿਆਲ ਦੇ ਨਾਲ ਕਨਸੈਪਟ ਜਿਹੜਾ ਕੋਈ ਮਾੜਾ ਨਹੀਂ ਹੈਗਾ। ਜੀ ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਆਈ ਥਿੰਕ ਗੁਰਦੀਪ ਉਹਨਾਂ ਦਾ ਨਾਮ ਆ, ਵਾਸ਼ਿੰਗਟਨ ਸਟੇਟ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਦੀਪ ਨਾਮ ਆ ਬਰਮਿੰਘਮ ਤੋਂ। ਜੀ ਜੀ, ਹਾਂਜੀ ਵੀਰੇ, ਮਿੰਟੂ ਕੀ ਹਾਲ ਨੇ ਵੀਰੇ? ਜੀ ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਵੀਰੇ, ਖਾਲਿਸਤਾਨ ਜਿਹੜੀਆਂ 2020 ਦੀਆਂ ਵੋਟਾਂ ਬਣੀਆਂ ਸੀ ਉਹਦੇ ਬਾਰੇ ਪੁੱਛਣਾ ਸੀਗਾ, ਉਹ ਹੁਣ ਪੈਣਗੀਆਂ ਕਿ ਕਿੱਦਾਂ ਹੋਊਗਾ ਉਹਦੇ ਬਾਰੇ? ਜੀ ਥੈਂਕ ਯੂ ਜੀ। ਸੁਖਪਾਲ ਖਹਿਰਾ ਦਾ, ਜੀ ਜੀ ਸੁਖਪਾਲ ਖਹਿਰਾ ਦਾ ਕੀ? ਸੁਖਪਾਲ ਖਹਿਰਾ ਵੀ ਆਇਆ ਹੋਇਆ ਨਹੀਂ, ਉਦੋਂ ਬਾਅਦ ਹੁਣ ਚੌਪੀ ਕਰਕੇ ਉਹ ਕੀ ਕਰ ਰਿਹਾ, ਦੱਸੋਗੇ ਉਹਦੇ ਬਾਰੇ? ਜੀ ਥੈਂਕ ਯੂ। ਨਹੀਂ, ਉਹ ਅਜੇ ਉਹ ਮੇਰੇ ਖਿਆਲ ਦੇ ਨਾਲ ਅੱਜ ਹੀ ਤਾਂ ਉਹਦੇ ਭਲਵਾਨ ਦੇ ਘਰੇ ਜਾ ਕੇ ਆਇਆ ਜੀ। ਜੀ, ਸੁਖਪਾਲ ਖਹਿਰਾ ਭਲਵਾਨ ਦੇ ਘਰੇ ਜਾ ਕੇ ਆਇਆ, ਜਿਹੜਾ ਮੁੰਡਾ ਮਾਰਤਾ ਸੀ ਪੁਲਿਸ ਵਾਲੇ ਨੇ, ਜਾ ਕੇ ਆਇਆ। ਤੇ ਉਹਦਾ ਹਾਂਜੀ ਲੱਖਣ ਕੇ ਪੱਡਾ ਦੇ ਵਿੱਚ ਅਰਵਿੰਦਰ ਭਲਵਾਨ ਦੇ ਘਰੇ ਜਾ ਕੇ ਆ। ਉਹਦਾ ਵੀ ਹੁਣ ਉਹ ਟੈਲੀਵਿਜ਼ਨ ਚੈਨਲਾਂ ਵਗੈਰਾ ਤੇ ਆਉਂਦੇ ਆ, ਆਪਣੇ ਇਲਾਕੇ 'ਚ ਮਾੜਾ ਮੋਟਾ ਵਿਚਰਦੇ ਆ। ਤੇ ਬਾਕੀ ਕਰੋਨਾ ਹਰ ਪਾਸੇ ਫੈਲਿਆ ਹੋਇਆ, ਸਾਰੇ ਰਾਜਨੀਤਿਕ ਬੰਦੇ ਜਿਹੜੇ ਆ ਉਹ ਇੱਕ ਲਿਮਟਡ ਦਾਇਰੇ 'ਚ ਰਹਿ ਕੇ ਸਰਗਰਮੀਆਂ ਕਰਦੇ ਆ, ਸਾਰਿਆਂ ਦਾ ਹੀ ਹਾਲ ਇਹੋ ਆ। ਤੇ ਦੂਜੀ ਗੱਲ ਜਿਹੜੀ ਕਹੀ ਆ ਰੈਫਰੈਂਡਮ ਵਾਲੀ, ਉਹ ਤੇ ਦੇਖੋ ਇੱਥੇ ਬੈਠੇ ਆ US ਦੇ ਵਿੱਚ, ਉਹਨਾਂ ਦੇ ਕਰਤਾ ਜੇ ਉਹਨਾਂ ਨੂੰ ਤੁਸੀਂ ਇੱਥੋਂ ਪੁੱਛੇ ਤਾਂ ਬਿਹਤਰ ਹੈ, ਕਿਉਂਕਿ ਇੱਥੇ ਤਾਂ ਕੁਛ ਹਲਚਲ ਨਹੀਂ ਹੈ ਔਰ ਇੱਥੇ ਤਾਂ ਹੋਣੀ ਵੀ ਨਹੀਂ ਹੈ। ਸਾਰਾ ਕੁਝ ਇੱਥੋਂ ਹੀ ਚੱਲਣਾ, ਗਤੀਵਿਧੀ ਇੱਥੋਂ ਚੱਲਣੀ ਹੈ। ਪੰਜਾਬ ਦੇ ਵਿੱਚ ਨਾ ਕੋਈ ਬਹੁਤੀ ਪਹਿਲਾਂ ਚਰਚਾ ਸੀ, ਨਾ ਹੀ ਹੁਣ ਚਰਚਾ ਹੈ। ਹਾਂ, ਕੁਛ ਲੋਕ ਸਪੋਰਟ ਕਰਦੇ ਨੇ, ਕੁਛ ਮਤਲਬ ਕਿ ਥੋੜੀ ਜਿਹੀ ਤਾਦਾਦ ਹੈ ਉਹਨਾਂ ਦੀ, ਉਹ ਇੱਥੇ ਐਕਟਿਵ ਜ਼ਰੂਰ ਆ, ਪਰ ਉਹ ਕਿਉਂਕਿ ਜਦੋਂ ਕੇਸ ਵਗੈਰਾ ਬਣੇ ਸਨ ਉਹ ਵੀ ਹੁਣ ਥੋੜੇ ਸਾਇਲੈਂਟ ਹੋ ਗਏ ਆ। ਤੇ ਇੱਥੇ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੈਗੀ ਔਰ ਨਾ ਹੀ ਮੇਰੇ ਖਿਆਲ ਦੇ ਨਾਲ ਨੇੜਲੇ ਭਵਿੱਖ ਦੇ ਵਿੱਚ ਰੈਫਰੈਂਡਮ ਇੱਥੇ ਹੋਣ ਜਾ ਰਿਹਾ। ਜੀ ਜੀ,
ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਰਵਿਨ ਓਬਰਾਏ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਅਰਵਿਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਭਾਜੀ ਮੇਰਾ ਕੁਐਸਚਨ ਹੈਗਾ ਕਿ ਬੰਬੇ ਤੋਂ ਜਿਹੜੀਆਂ ਫਲਾਈਟਾਂ ਸ਼ੁਰੂ ਹੋਣੀਆਂ ਦਿੱਲੀ ਵਾਸਤੇ ਕਦੋਂ ਤੋਂ ਸ਼ੁਰੂ ਹੋਣਗੀਆਂ? ਬੰਬੇ ਤੋਂ ਇੱਥੇ ਅਮਰੀਕਾ ਵਾਸਤੇ ਕਿ ਇਨਸਾਈਡ ਇੰਡੀਆ? ਮੇਰਾ ਬੇਟਾ ਉੱਥੇ ਬੰਬੇ ਫਸਿਆ ਆਣਾ ਉਹਨੇ ਅਮਰੀਕਾ, ਪਰ ਦਿੱਲੀ ਤੋਂ ਫਲਾਈਟ ਆ ਰਹੀਆਂ, ਬੰਬੇ ਤੋਂ ਕੋਈ ਫਲਾਈਟ ਨਹੀਂ ਆ ਰਹੀ। ਤੇ ਮੈਂ ਪੁੱਛ ਰਿਹਾ ਸੀਗਾ ਅਗਰ ਬੰਬੇ ਤੋਂ ਦਿੱਲੀ ਆ ਜਾਏ ਤੇ ਦਿੱਲੀ ਤੋਂ ਫਲਾਈਟ ਪਕੜ ਕੇ ਆ ਜਾਏ। ਮਿੰਟੂ ਜੀ ਹੈ ਕੋਈ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ? ਨਹੀਂ ਹਾਲ ਦੀ ਘੜੀ ਤਾਂ ਨਹੀਂ, ਮੇਰੇ ਖਿਆਲ ਦੇ ਨਾਲ ਤੁਸੀਂ ਇੱਕ ਦਿਨ ਦਾ ਵੇਟ ਕਰ ਲਓ, ਕਿਉਂਕਿ ਜਿਹੜਾ ਇਹਨਾਂ ਨੇ ਹੁਣ ਲੋਕਡਾਊਨ ਐਕਸਟੈਂਡ ਕਰਨਾ ਜਾਂ ਐਂਡ ਕਰਨਾ ਹੈ ਉਹਦੀ ਕੱਲ ਨੂੰ ਗਾਈਡਲਾਈਨ ਆ ਜਾਊਗੀ, ਤਾਂ ਉੱਥੇ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਕੀ ਕਨੈਕਟੀਵਿਟੀ ਇਹ ਸ਼ੁਰੂ ਕਰਦੇ ਆ। ਤੇ ਦੂਜੀ ਗੱਲ ਹੈ ਕਿ ਪਰਸਨਲੀ ਆਪਾਂ ਕੋਸ਼ਿਸ਼ ਕਰ ਲਾਂਗੇ ਪਤਾ ਕੀਤਾ ਜਾਵੇ। ਅੱਗੇ ਵੀ ਇੱਕ ਮੈਸੇਜ ਹੋਰ ਆਇਆ ਸੀਗਾ ਮੈਨੂੰ ਕੱਲ, ਨੌਜਵਾਨ ਸੀਗਾ ਕੋਈ, ਉਹ ਪੰਜਾਬ ਦੇ ਵਿੱਚ ਆ, ਤੇ 에ਅਰ ਇੰਡੀਆ ਬਾਰੇ ਕਿਹਾ ਗਿਆ ਸੀਗਾ ਕਿ ਚਲੋ ਕਮਰਸ਼ਲੀ ਕੋਈ ਫਾਇਦਾ ਹੋਊਗਾ ਕਿ ਉਹ ਖਾਲੀ ਨਹੀਂ ਜਾਊਗੀਆਂ ਅਮਰੀਕਾ ਨੂੰ ਫਲਾਈਟਾਂ, ਇੱਧਰੋਂ ਜਿਹੜੇ ਬੰਦੇ ਜਾਣਾ ਚਾਹੁੰਦੇ ਉਹਨਾਂ ਨੂੰ ਲੈ ਜਾਣਗੇ। ਪਰ ਉਹਨਾਂ ਨੇ ਦੱਸਿਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, 에ਅਰ ਇੰਡੀਆ ਵਾਲੇ ਕਹਿੰਦੇ ਕਿ ਨਹੀਂ ਅਸੀਂ ਨਹੀਂ ਲਿਜਾ ਸਕਦੇ। ਤਾਂ ਇਹ ਇੱਕ ਦੋ ਬਹੁਤ ਬੁਨਿਆਦੀ ਸਮੱਸਿਆਵਾਂ ਕਿ ਜੇ ਫਲਾਈਟਾਂ ਜਾਂਦੀਆਂ ਨੇ ਅਮਰੀਕਾ ਨੂੰ ਤਾਂ ਤੁਸੀਂ ਉਤਰਾਂ ਵੀ ਜਾਣੀਆਂ, ਤੇ ਇੱਧਰ ਜਿਹੜੇ ਬੰਦੇ ਫਸੇ ਉਹਨਾਂ ਨੂੰ ਲਈ ਚੱਲੋ। ਤਾਂ ਇਹ ਹੁਣ ਦੇਖਣਾ ਹੋਏਗਾ ਕਿ ਜਦੋਂ ਕੱਲ ਨੂੰ ਕੋਈ ਫੈਸਲਾ ਲੈਂਦੇ, ਮੇਰੇ ਖਿਆਲ ਦੇ ਨਾਲ ਕੱਲ ਨੂੰ ਆ ਜਾਊਗਾ ਫੈਸਲਾ, ਕਿ ਉਹਦੇ ਵਿੱਚ ਕਿਸ ਤਰ੍ਹਾਂ ਦਾ ਇਹ ਰੱਖਦੇ ਆ। ਕਿਉਂਕਿ ਮੈਂ ਹੁਣੇ ਗੱਲ ਕਰਕੇ ਹਟਿਆ, NDTV ਕੁਝ ਸੋਰਸਸ ਦੇ ਹਵਾਲੇ ਨਾਲ ਦੱਸ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਘਰੇਲੂ ਉਡਾਨਾਂ ਜਿਹੜੀਆਂ ਸ਼ੁਰੂ ਹੋ ਸਕਦੀਆਂ। ਜੀ ਬਿਲਕੁਲ। ਸੋ ਯਾ ਆਈ ਥਿੰਕ ਸੈਨ ਫਰਾਂਸਿਸਕੋ ਤੋਂ ਦਿੱਲੀ ਦੀਆਂ, ਮੁੰਬਈ ਤੋਂ ਮਨੀਲਾ ਦੀਆਂ ਫਲਾਈਟਾਂ ਤਾਂ ਉਹਨਾਂ ਨੇ ਬਣਾਈਆਂ ਨੇ, ਪਰ ਆਈ ਥਿੰਕ ਇੱਧਰ ਨੂੰ ਨਹੀਂ ਜਿਹੜੀਆਂ ਉਹਨਾਂ ਨੇ ਬਣਾਈਆਂ। ਸੋ 에ਅਰ ਇੰਡੀਆ ਦੀਆਂ ਹੀ ਜਿਹੜੀਆਂ ਉੱਥੇ ਚੱਲ ਰਹੀਆਂ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੁਛ ਨਾ ਕੁਛ ਇਹਨਾਂ ਨੂੰ ਰਾਹਤ ਮਿਲੇ, ਕਿਉਂਕਿ ਲੋਕ ਬਹੁਤ ਜਿਹੜੇ ਫਸੇ ਨੇ ਚੌਂਚ ਫੇਰੀ ਜੀ। ਅਗਲੇ ਜਿਹੜੇ ਕਾਲਰ ਨੇ ਕਿਰਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਸਵਾਲ ਹੈ ਕਿ ਜਿਵੇਂ ਲੋਕਡਾਊਨ ਕਰਕੇ ਕਾਫੀ ਟਾਈਮ ਤੋਂ ਸਕੂਲ ਬੰਦ ਹੋਏ ਪਏ ਆ, ਤਾਂ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜੇ ਸਿਲੇਬਸ ਥੋੜਾ ਘੱਟ ਕਰਕੇ, ਸੈਸ਼ਨ ਸ਼ਾਰਟ ਕਰਕੇ ਤਾਂ ਬੱਚੇ ਪ੍ਰਮੋਟ ਕਰ ਦਿੱਤੇ ਜਾਣ? ਮੈਂ ਇਸ ਲਈ ਮਿੰਟੂ ਗੁਰਸਰੀਆ ਜੀ ਨੂੰ ਇਹ ਸਵਾਲ ਕਰ ਰਹੀ ਹਾਂ ਕਿ ਜਿਵੇਂ ਸੋਸ਼ਲ ਅਵੇਅਰਨੈਸ ਬਾਰੇ ਆਪਣਾ ਯੋਗਦਾਨ ਪਾਉਂਦੇ ਆ, ਤਾਂ ਉਹਦੇ ਵਿੱਚ ਕਿਤੇ ਇਹ ਸਰਕਾਰ ਨੂੰ, ਮਹਿਕਮੇ ਨੂੰ ਇਹ ਜੇ ਸਲਾਹ ਦੇ ਦੇਣ ਤੇ ਉਹਦੇ ਨਾਲ ਬੱਚਿਆਂ ਦੀ ਪਰੇਸ਼ਾਨੀ ਵੀ ਘੱਟ ਜਾਏਗੀ, ਉਹਨਾਂ ਦਾ ਸਾਲ ਵੀ ਮਤਲਬ ਬਚ ਜਾਏਗਾ ਔਰ ਪੇਰੈਂਟਸ ਦੀ ਪਰੇਸ਼ਾਨੀ ਵੀ ਘਟੇਗੀ। ਔਰ ਦੂਜਾ ਮੇਰਾ ਸਵਾਲ ਹੈ ਕਿ ਜਿਹੜਾ ਉਹ ਪੁਲਿਸ ਗੁੱਟ ਵੱਢਣ ਵਾਲਾ ਮਾਮਲਾ ਸੀ, ਉਹਦੇ ਵਿੱਚ ਨਿਹੰਗ ਸਿੰਘਾਂ ਦਾ ਕੀ ਬਣਿਆ? ਜੀ ਥੈਂਕ ਯੂ। ਦੇਖੋ ਉਹ ਤੇ ਅੰਦਰ ਹੀ ਨੇ ਹਾਲੇ, ਉਹਨਾਂ ਦੀ ਬੇਲ ਵਗੈਰਾ ਨਹੀਂ ਹੋਈ, ਜ਼ਮਾਨਤ ਹੀ ਹੋਊਗੀ ਉਹਨਾਂ ਦੀ, ਪਰ ਮੇਰੇ ਖਿਆਲ ਦੇ ਨਾਲ ਜ਼ਮਾਨਤ ਉਦੋਂ ਹੋਣੀ ਹੈ ਜਦੋਂ ਚਲਾਨ ਪੇਸ਼ ਹੋਊਗਾ, ਉਸ ਤੋਂ ਬਾਅਦ ਫਿਰ ਕੋਰਟ ਜਿਹੜੀ ਹੈ ਜ਼ਮਾਨਤ ਲੈਂਦੀ ਹੈ ਆਮ ਤੌਰ ਤੇ ਇਹਨਾਂ ਕੇਸਾਂ ਦੇ ਵਿੱਚ। ਕੇਸ ਵੈਸੇ 307 ਬਰੋਬਰ ਹੀ ਸੀ, ਉਹ ਜਿਹੜੇ ਮੁੰਡੇ ਨੇ ASI ਲੱਦਿਆ ਸੀਗਾ ਬੋਨਟ ਤੇ, ਬਰੋਬਰ ਹੀ ਆ, 307 ਉਧਰ ਹੈ 307 ਉਧਰ ਹੈ। ਪਰ ਕਈ ਵਾਰ ਮੈਂ ਜਿਵੇਂ ਕਿਹਾ ਕਿ ਮਾਮਲੇ ਜਿਹੜੇ ਆ ਨਾ ਉਹ ਛੇਤੀ ਠਹਿਰਦੇ ਨੇ ਅਦਾਲਤਾਂ ਦੇ ਵਿੱਚ, ਤਾਂ ਉਹ ਮਾਮਲਾ ਇਹਨਾਂ ਨੇ 307 ਦਾ ਜਿਹੜਾ ਬਣਾਇਆ ਸੀ ਐਕਸੀਡੈਂਟ ਵਾਲਾ, ਜੋ ਮੁੰਡੇ ਨੇ ਬੋਨਟ ਤੇ ਲੱਦਿਆ, ਤਾਂ ਉਹ ਮੈਨੂੰ ਨਹੀਂ ਲੱਗਿਆ ਕਿ ਉਹ ਠਹਿਰੂਗਾ ਅਦਾਲਤ ਦੇ ਵਿੱਚ 307 ਵਾਲਾ। ਪਰ ਇੱਧਰ ਤੁਹਾਨੂੰ ਪਤਾ ਕਿ 307 ਜਿਹੜੀ ਬਣਾਈ ਆ ਉਹ ਵਾਕਿਆ ਇੱਕ ਗੰਭੀਰ ਸੱਟ ਆ, ਕਿਉਂਕਿ ਗੁੱਟ ਜਿਹੜਾ ਅੱਡ ਹੋਇਆ। ਸੋ ਇਸ ਕਰਕੇ ਜਦ ਤੱਕ ਚਲਾਨ ਨਹੀਂ ਪੇਸ਼ ਹੁੰਦਾ ਤਦ ਤੱਕ ਮੈਨੂੰ ਨਹੀਂ ਲੱਗਦਾ ਕਿ ਜ਼ਮਾਨਤ ਤੇ ਫੈਸਲਾ ਹੋਊਗਾ, ਔਰ ਇਹ ਚਲਾਨ ਲੇਟ ਕਰਨਗੇ, ਇਸ ਗੱਲ ਨੂੰ ਇਹ ਵੀ ਜਾਣਦੇ ਆ, ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ 10 ਦਿਨਾਂ ਦੇ ਅੰਦਰ ਅੰਦਰ ਚਲਾਨ ਪੇਸ਼ ਕਰਾਂਗੇ, ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿੰਨੇ ਦਿਨ ਬੀਤ ਗਏ, ਚਲਾਨ ਨਹੀਂ ਪੇਸ਼ ਹੋਇਆ। ਇਹਦਾ ਮਤਲਬ ਇਹਨਾਂ ਨੂੰ ਪਤਾ ਕਿ ਜੇ ਚਲਾਨ ਅਸੀਂ ਪੇਸ਼ ਕਰਦੇ ਹਾਂ ਤਾਂ ਚਲੋ ਇੱਕ ਬੰਦੇ ਨੇ ਤੇ ਮਾਰੀ ਆ ਸੱਟ, ਹੋ ਸਕਦਾ ਉਹਦੀ ਬੇਲ ਨਾ ਹੋਵੇ, ਪਰ ਦੂਜਿਆਂ ਦੀ ਤਾਂ ਅੱਤ ਫੱਟ ਹੋ ਜਾਣੀ ਹੈ ਨਾ, ਕਿ ਇੱਕ ਬੰਦੇ ਨੇ ਮਾਰੀ ਹੈ ਤੇ ਦੂਜਿਆਂ ਨੂੰ ਤੁਸੀਂ ਕਾਹਤੋਂ ਜੇਲ੍ਹ 'ਚ ਰੱਖਿਆ, ਇਸ ਕਰਕੇ ਸ਼ਾਇਦ ਕੀਤਾ ਜਾ ਰਿਹਾ। ਦੂਜੀ ਗੱਲ ਤੁਸੀਂ ਕਹਿ ਰਹੇ ਜਿਹੜੀ ਇਹ ਅੱਗੇ ਗੱਲ ਚੱਲਦੀ ਪਈ ਹੈ ਜੀ, ਇੱਥੇ ਆਲਰੇਡੀ ਗੱਲ ਚੱਲਦੀ ਪਈ ਆ ਕਿ ਸਿਲੇਬਸ ਜਿਹੜਾ ਉਹ ਘਟਾ ਦਿੱਤਾ ਜਾਵੇ ਔਰ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਜਾਵੇ, ਔਰ ਮੇਰੇ ਖਿਆਲ ਦੇ ਨਾਲ 9ਵੀਂ ਤੇ 11ਵੀਂ ਵਾਲਿਆਂ ਦਾ ਤਾਂ ਐਲਾਨ ਵੀ ਹੋ ਚੁੱਕਾ, ਔਰ ਆਉਣ ਵਾਲੇ ਦਿਨਾਂ 'ਚ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ, ਇਹਨਾਂ ਦੀ ਸਮੀਖਿਆ ਹੋਊਗੀ, ਫਿਰ ਕੋਈ ਪਾਲਿਸੀ ਬਣੂਗੀ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਔਰ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਆਲਰੇਡੀ ਇਹਨਾਂ ਦੇ ਏਜੰਡੇ 'ਤੇ ਹੈਗੀ ਆ ਜੀ। 8ਵੀਂ ਤੱਕ ਤਾਂ ਮੈਨੂੰ ਲੱਗਦਾ ਸਰਕਾਰੀ ਸਕੂਲਾਂ 'ਚ ਸਾਰਿਆਂ ਨੂੰ ਜਿਹੜਾ ਉੱਦਾਂ ਪਾਸ ਇਹ ਕਰ ਹੀ ਦਿੰਦੇ ਹੈਗੇ ਨੇ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਆ ਕੁਝ ਖਬਰਾਂ ਬੜੀਆਂ ਪੇਨਫੁਲ ਨੇ, ਪਿਕਚਰਾਂ ਆ ਰਹੀਆਂ ਨੇ ਵੀ ਜਿਹੜੇ ਗਰੀਬ ਮਜ਼ਦੂਰ ਨੇ ਵਿਚਾਰੇ ਉਹ ਤੁਰਦੇ ਜਾ ਰਹੇ ਨੇ, ਬੀਬੀਆਂ
ਵਿਚਾਰੀਆਂ ਸੜਕਾਂ ਤੇ ਪ੍ਰੈਗਨੈਂਟ ਬੀਬੀਆਂ ਜਨਮ ਦੇ ਰਹੀਆਂ ਨੇ ਬੱਚਿਆਂ ਨੂੰ, ਤੇ ਭੁੱਖੇ ਭਾਣੇ ਨੇ, ਪੈਸਾ ਉਹਨਾਂ ਦੇ ਕੋਲ ਹੈ ਨਹੀਂ। ਮੇਰਾ ਸਵਾਲ ਹੈ ਵੀ ਕਿ ਮੋਦੀ ਸਰਕਾਰ ਬੜੀਆਂ ਫੜਾਂ ਮਾਰਦੀ, ਇਹਨਾਂ ਵਾਸਤੇ ਕੋਈ ਫ੍ਰੀ ਟ੍ਰੇਨਾਂ ਨਹੀਂ ਚਲਾ ਸਕਦੀ? ਮੈਂ ਤੁਹਾਨੂੰ ਦੱਸਣਾ, ਨਿਊਯਾਰਕ ਮੈਂ ਬੋਲਣ ਡਿਆ ਵੀ ਇੱਥੇ ਪਿਛਲੇ 2 ਮਹੀਨਿਆਂ 'ਚ ਨਿਊਯਾਰਕ ਗੌਰਮੈਂਟ ਨੇ ਫ੍ਰੀ ਟ੍ਰੇਨਾਂ ਚਲਾਈਆਂ ਹੋਣੀਆਂ ਤਾਂ ਕਿ ਇਸ ਲਾਕਡਾਊਨ 'ਚ ਲੋਕ ਜਾ ਸਕਣ। ਮਿਹਰਬਾਨੀ। ਥੈਂਕ ਯੂ ਜੀ। ਨਹੀਂ, ਇਹਨਾਂ ਨੇ ਚਲਾਈਆਂ ਨੇ, ਇੱਕ ਤੇ ਹੈ ਕਿ ਬਹੁਤ ਚਲਾਈਆਂ ਲੇਟ ਆ ਰੇਲਾਂ, ਤੇ ਦੂਜੀ ਗੱਲ ਹੈ ਕਿ ਬਹੁਤ ਸੀਮਤ ਨੇ, ਜਦ ਕਿ ਮੇਰੇ ਖਿਆਲ ਦੇ ਨਾਲ ਖੋਲ ਦੇਣੀਆਂ ਚਾਹੀਦੀਆਂ ਸੀ। ਜੰਗੀ ਪੱਧਰ ਤੇ ਯਤਨ ਕਰਨੇ ਚਾਹੀਦੇ ਸੀਗੇ ਕਿ ਇਹ ਮਜ਼ਦੂਰ ਜਿਹੜੇ ਆ ਉਹ ਇਸ ਤਰ੍ਹਾਂ ਸੜਕਾਂ ਤੇ ਨਾ ਰੁਲਦੇ। ਬੱਸਾਂ ਵੀ ਜੇ ਦੇਖੋ, ਸਟੂਡੈਂਟਾਂ ਨੂੰ ਕੱਢਣ ਵਾਸਤੇ ਬੱਸਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਯੂਪੀ ਵੰਨਿਓ ਜਾਂ ਆ ਜਿਹੜੇ ਪੰਜਾਬ ਲਿਆਂਦੇ ਗਏ ਸੀਗੇ ਸਿੱਖ ਸ਼ਰਧਾਲੂ ਜਾਂ ਕਾਮੇ, ਇਹਨਾਂ ਲਈ ਬੱਸਾਂ ਵਰਤੀਆਂ ਜਾ ਸਕਦੀਆਂ, ਤਾਂ ਇਹਨਾਂ ਵਾਸਤੇ ਕਿਉਂ ਨਹੀਂ ਵਰਤੀਆਂ ਜਾ ਰਹੀਆਂ? ਇਹ ਵੀ ਇੱਕ ਬੁਨਿਆਦੀ ਸਵਾਲ ਆ। ਸੋ ਬਹੁਤ ਕੁਝ ਕੀਤਾ ਜਾ ਸਕਦਾ ਸੀ ਪਰ ਕਰ ਸਕੇ ਨਹੀਂ ਹੈ। ਤਾਂ ਵਾਕਈ ਪੇਨਫੁਲ ਕਹਾਣੀ ਹੈ ਇਹਨਾਂ ਮਜ਼ਦੂਰਾਂ ਦੀ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਮਜ਼ਦੂਰਾਂ ਦੀ ਜੇ ਆਪਾਂ ਕਹੀਏ ਪੁੱਛ ਪ੍ਰਤੀਤ ਹੈ ਜਿਹੜੀ, ਉਹ ਇਸ ਮੁਲਕ ਦੇ ਵਿੱਚ ਸਵਾਏ ਵੋਟਰ ਸੂਚੀਆਂ ਦੇ ਇੱਕ ਵਸਤੂ ਤੋਂ ਕੁਛ ਨਹੀਂ ਹੈ ਜ਼ਿਆਦਾ। ਜੇ ਹੁੰਦੀ ਤੇ ਸੁਪਰੀਮ ਕੋਰਟ, ਸਰਕਾਰ ਇਹ ਇੰਨੀ ਗੈਰ ਸੰਜੀਦਗੀ ਨਾ ਵਿਖਾਉਂਦੇ, ਇੰਨੀ ਗੈਰ ਸੰਜੀਦਗੀ। ਹੁਣੇ ਤਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਦੇਖੋ ਕਿਸ ਤਰ੍ਹਾਂ ਦਾ ਜਵਾਬ ਆ ਕੋਰਟ ਦੇ ਵਿੱਚ ਕੇਂਦਰ ਸਰਕਾਰ ਦਾ ਕਿ ਆਖੇ ਜੀ ਇਹ ਗੁੱਸੇ ਨਾਲ ਤੁਰ ਪਏ ਆ। ਕਮਾਲ ਦੀ ਗੱਲ ਆ, ਕੋਈ ਬੱਚੇ ਲੱਦ ਕੇ ਮੋਢਿਆਂ ਤੇ 1500 ਕਿਲੋਮੀਟਰ ਨੂੰ ਠਿੱਲ ਪੈਂਦਾ ਕਿ ਇਹ ਕੈਸਾ ਗੁੱਸਾ ਹੈ? ਗੁੱਸਾ ਨਹੀਂ, ਇਹ ਮਜਬੂਰੀ ਆ, ਇਹ ਹੋਂਦ ਬਚਾਉਣ ਦੀ ਲੜਾਈ ਆ। ਤੁਸੀਂ ਇਹਨੂੰ ਗੁੱਸੇ ਦਾ ਨਾਂ ਦੇ ਰਹੇ ਹੋ। ਕਿਸੇ ਦਾ ਪਰਿਵਾਰ ਤਪਦੀ ਤੱਤੀ ਸੜਕ ਦੇ ਉੱਤੇ ਤੁਰਿਆ ਜਾਂਦਾ, ਉਹਨਾਂ ਕੋਲੇ ਚੱਪਲਾਂ ਵੀ ਨਹੀਂ ਹੈ, ਇਹ ਕੈਸਾ ਗੁੱਸਾ ਹੈ? ਗੁੱਸਾ ਨਹੀਂ ਹੈ, ਇਹ ਮਜਬੂਰੀ ਆ ਔਰ ਇਹ ਇੱਕ ਸਜ਼ਾ ਹੈ ਇਸ ਮੁਲਕ ਦੇ ਵਿੱਚ ਜੰਮਣ ਦੇ, ਔਰ ਖਾਸ ਤੌਰ ਤੇ ਗਰੀਬ ਘਰ ਜੰਮਣ ਦੀ। ਜੀ, ਇਹ ਮਜਬੂਰੀ ਸੀ ਕਿ ਗੁੱਸੇ 'ਚ ਸੀਗੇ, ਹਾਲਾਤ ਹੀ ਜਿਹੜੇ ਇਹ ਮਾੜੇ ਨੇ, ਪਤਾ ਨਹੀਂ ਕੀ ਬਣਨਾ ਆ। ਤੇ ਇਹ ਕਈ ਤਾਂ ਮਿੰਟੂ ਜੀ ਕਰੋਨਾ ਵਾਇਰਸ ਨਾਲ ਸੰਬੰਧਿਤ ਇਹ ਵੀ ਜਿਹੜੇ ਡਾਕਟਰੀ ਮਾਹਰ ਨੇ ਉਹਨਾਂ ਦਾ ਇਹ ਮੰਨਣਾ ਵੀ ਜੁਲਾਈ ਤੱਕ ਜਿਹੜੀ ਆ ਭਾਰਤ ਵਿੱਚ ਪੀਕ ਹੋਊਗੀ। ਆਲਰੇਡੀ ਜਿਹੜੇ ਚਾਈਨਾ ਦੇ ਆંકੜੇ ਨੂੰ ਤਾਂ ਇਹਨਾਂ ਨੇ ਪਾਰ ਹੋ ਗਿਆ ਹੈ। ਦੇਖੋ ਹੋ ਤੇ ਗਿਆ, ਪਰ ਇਹਨਾਂ ਨੇ ਸਾਰਾ ਕੁਝ ਛੱਡਾ ਦਿੱਤਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਭ ਕੁਝ ਛੱਡ ਦਿੱਤਾ। ਇਹ ਇੰਡੀਆ ਦੇ ਵਿੱਚ ਵੈਸੇ ਵੀ ਜੇ ਦੇਖੋਗੇ ਤਾਂ ਮੌਤਾਂ ਦੀ ਕੋਈ ਤਾਦਾਦ ਐਡੀ ਖਾਸ ਜ਼ਿਆਦਾ ਵੱਡੀ ਨਹੀਂ ਹੈਗੀ। ਜਿੰਨੇ ਕੇਸ ਤੁਸੀਂ ਦੱਸਿਆ ਕਿ ਚਾਈਨਾ ਤੋਂ ਅੱਗੇ ਲੰਘ ਗਿਆ, ਪਰ ਮੌਤਾਂ ਦੇ ਮਾਮਲੇ 'ਚ ਹਾਲਾਂਕਿ ਚਾਈਨਾ ਤੇ ਦੋਸ਼ ਲੱਗਦਾ ਕਿ ਉਹਨਾਂ ਨੇ ਮੌਤਾਂ ਦਾ ਅੰਕੜਾ ਲਕਾਇਆ, ਫਿਰ ਉਹਨਾਂ ਨੇ ਵਧਾਇਆ ਵੀ ਸੀਗਾ ਆਫੀਸ਼ੀਅਲੀ, ਹੈ ਨਾ, 40% ਫਿਰ ਵਧਾ ਦਿੱਤਾ ਸੀ। ਤਾਂ ਇੱਥੇ ਮੌਕਾ ਜੇ ਦੇਖੋ ਤਾਂ ਬਹੁਤ ਘੱਟ ਆ, ਬਹੁਤ ਘੱਟ ਆ। ਸ਼ਾਇਦ ਇਹਨਾਂ ਨੇ, ਮੈਂ ਵੀ ਇਸੇ ਗੱਲ ਦੇ ਹੱਕ 'ਚ ਸੀਗਾ, ਬਹੁਤ ਵਾਰੀ ਅੱਗੇ ਆਫ ਦੀ ਰਿਕਾਰਡ ਵੀ ਗੱਲਾਂ ਕਰਦੇ ਹੁੰਦੇ ਸੀ ਅਸੀਂ ਆਪਸ 'ਚ। ਮੈਂ ਇਹੀ ਗੱਲ ਕਹਿੰਦਾ ਸੀ, ਪੰਜਾਬੀ ਦੇਖ ਲਓ ਜਾਂ ਇੰਡੀਆ ਲੋਕ ਦੇਖ ਲਓ, ਇਹਨਾਂ ਦੀ ਇਮਿਊਨਿਟੀ ਦਾ ਬਹੁਤ ਫਰਕ ਆ ਯੂਰਪੀ ਲੋਕਾਂ ਦੇ ਨਾਲੋਂ ਜਾਂ ਅਮਰੀਕਾ ਦੇ ਲੋਕਾਂ ਨਾਲੋਂ। ਇਮਿਊਨਿਟੀ ਦਾ ਬਹੁਤ ਫਰਕ ਹੈ ਔਰ ਫਰਕ ਤੁਹਾਨੂੰ ਨਜ਼ਰ ਆਇਆ ਔਰ ਨਜ਼ਰ ਆਏਗਾ। ਇਹ ਗੱਲ ਮੇਰੀ ਯਾਦ ਰੱਖ ਲਿਓ, ਇਹ ਨਜ਼ਰ ਆਏਗਾ। ਜਿੰਨੀਆਂ ਵੀ ਮੌਤਾਂ ਹੋਈਆਂ ਤੁਸੀਂ ਰਿਕਾਰਡ ਕੱਢ ਲਿਓ, ਪੰਜਾਬ ਦਾ ਕੱਢ ਲਓ, ਇੰਡੀਆ ਦਾ ਕੱਢ ਲਓ, ਜ਼ਿਆਦਾਤਰ ਬਿਮਾਰ ਜਾਂ ਜਿਨ੍ਹਾਂ ਦੀ ਹੋਰ ਮੈਡੀਕਲ ਹਿਸਟਰੀ ਸੀਗੀ ਉਹ ਜ਼ਿਆਦਾ ਮਰੇ ਆ, ਜਾਂ ਕੁਛ ਇੱਕਾ ਦੁੱਕਾ ਹੋਰ ਲੋਕ ਆ ਡਰ ਕੇ ਜਾਂ ਏਦਾਂ ਕੁਛ ਬਣ ਗਿਆ। ਤਾਂ ਇਹ ਇੱਕ ਮੇਰੇ ਖਿਆਲ ਦੇ ਨਾਲ ਐਸਾ ਫੈਕਟ ਸੀਗਾ ਜਿਹੜਾ ਸਰਕਾਰ ਨੇ ਪਛਾਣ ਲਿਆ ਕਿ ਹਾਂ ਭਾਈ ਅਸੀਂ ਹੁਣ ਅੱਗੇ ਵੱਧ ਸਕਦੇ ਹਾਂ। ਤਾਂ ਇਹਨਾਂ ਦੀ ਟੈਸਟਿੰਗ ਵੀ ਹੁਣ ਤੇ 20 ਲੱਖ ਤੋਂ ਮੇਰੇ ਖਿਆਲ ਦੇ ਨਾਲ ਚਲੇ ਗਈ ਆ ਉੱਤੇ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਸੋਚ ਕੇ ਅੱਗੇ ਵੱਧ ਰਹੇ ਆ। ਤਾਂ ਦੇਖੋ ਮੇਰੇ ਖਿਆਲ ਦੇ ਨਾਲ ਠੀਕ ਆ, ਕੁਛ ਇਹਨਾਂ ਨੂੰ ਲਿਹਾਜ਼ ਪਰਹੇਜ਼ ਕਰਕੇ ਚੱਲਣਾ ਚਾਹੀਦਾ, ਪਰ ਦੇਸ਼ ਨੂੰ ਤੇ ਚਲਾਉਣਾ ਹੀ ਹੈ ਨਾ। ਦੇਸ਼ ਨੂੰ ਤੁਸੀਂ ਹੁਣ ਇਹੋ ਜਿਹੇ ਦੇਸ਼ ਨੂੰ ਜਿਹੜਾ ਕਿ ਇੱਕ ਸੰਭਾਵਨਾ ਤਲਾਸ਼ ਕੇ ਚੱਲਦਾ ਪਿਆ, ਸੰਭਾਵਨਾ ਰੱਖ ਕੇ ਚੱਲਦਾ ਪਿਆ, ਔਰ ਜਿਹਦੇ ਕੋਲ ਮੌਕਾ ਹੈ ਤੇ ਬਹੁਤ ਵੱਡੀ ਆਬਾਦੀ ਆ ਤੇ ਬਹੁਤ ਵੱਡੀ ਆਬਾਦੀ ਗਰੀਬ ਆ, ਤਾਂ ਉਹਨੂੰ ਤੁਸੀਂ ਇਸ ਤਰ੍ਹਾਂ ਬਹੁਤੀ ਦੇਰ ਲਾਕਡਾਊਨ 'ਚ ਨਹੀਂ ਰੱਖ ਸਕਦੇ। ਤਾਂ ਇਹਨਾਂ ਨੇ ਫੈਸਲਾ ਕਰ ਲਿਆ, ਹੁਣ ਦੇਖਦੇ ਅੱਗੇ ਕੀ ਬਣਦਾ, ਅੱਗੇ ਤੇਰੇ ਭਾਗ ਲੱਚੀਏ। ਔਰ ਪੰਜਾਬ ਦੇ ਵਿੱਚ ਯਕਦਮ ਜਿਹੜੇ ਕੇਸ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਨਿਯਮ ਬਦਲੇ, ਨਿਯਮ ਬਦਲਦਿਆਂ ਸਾਰ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਦੇ ਜਿਹੜੇ ਮਰੀਜ਼ ਜਾਂ ਪੇਸ਼ੈਂਟ ਹੈ ਉਹਨਾਂ ਦੀ ਗਿਣਤੀ ਤੜਾਕ ਥੱਲੇ ਵੱਜੀ ਆ। ਮੇਰੇ ਖਿਆਲ ਦੇ ਨਾਲ ਕੁਛ ਕੁ ਰਹਿ ਗਿਆ, ਕੁਛ ਕੁ ਲਾ ਲਓ ਕਿ 500, ਮੇਰਾ ਅੰਦਾਜ਼ਾ ਇਹ ਹੋਣਾ ਕਿ 400-500 ਰਹਿ ਗਿਆ 2000 ਤੋਂ ਸਿੱਧਾ। ਤਾਂ ਇੰਡੀਆ ਦਾ ਜਿਹੜਾ ਅੰਕੜਾ ਉਹ ਘੱਟ ਜਾਏਗਾ ਕਿਉਂਕਿ ਇਹਨਾਂ ਨੇ ਉਹ ਐਕਟਿਵ ਕੇਸਾਂ 'ਚ ਨਹੀਂ ਗਿਣਨੇ। ਤਾਂ ਮੌਤ ਕਿੰਨੀ ਅੱਗੇ ਵੱਧਦੀ ਹੈ, ਮੌਤ ਦਰ ਕਿੰਨੀ ਅੱਗੇ ਹੋਰ ਜਾਂਦੀ ਹੈ, ਉਹਦੇ ਤੇ ਨਜ਼ਰ ਬਣੀ ਰਹੇਗੀ। ਪਰ ਟੋਟਲੀ ਆਪਾਂ ਜੇ ਦੇਖੀਏ ਓਵਰਆਲ
ਜੇ ਇਸ ਸਾਰੇ ਸਿਨਾਰੀਓ ਨੂੰ ਆਪਾਂ ਵਾਚ ਕੇ ਇੱਕ ਐਨਾਲਿਸਿਸ ਦਾ ਕਨਕਲੂਜਨ ਕੱਢਣਾ ਹੋਵੇ ਤਾਂ ਉਹ ਇਹੋ ਹੀ ਆ ਕਿ ਇੰਡੀਆ ਨੇ ਫੈਸਲਾ ਕਰ ਲਿਆ ਕਿ ਅਸੀਂ ਅੱਗੇ ਵਧਾਂਗੇ। ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID Sacramento 1470 AM KWRU Fresno 1300 AM KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ